ਇਹ ਡਰਾਮਾ ਜਿਹੜਾ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਵੀ ਲੜ ਪਏ ਰਵਿੰਦਰ ਨਾਰਾਇਣ ਤੇ ਹਰਜਿੰਦਰ ਸਿੰਘ ਧਾਮੀ। ਇਹ ਅਸਲ ਵਿੱਚ ਕਿਹਨੂੰ ਵਹਿਮ ਆ? ਕੋਈ ਹੈ ਧਰਤੀ ਤੇ ਬੰਦਾ? ਜਿਹੜਾ ਜੀਟੀਸੀ ਹੈ ਪੀਟੀਸੀ ਹੈ। ਸੁਖਬੀਰ ਸਿੰਘ ਬਾਦਲ ਦਾ ਹੀ ਇੱਕ ਕਰਿੰਦਾ ਹਰਜਿੰਦਰ ਸਿੰਘ ਧਾਮੀ ਆ, ਇੱਕ ਕਰਿੰਦਾ ਉਹਦਾ ਰਵਿੰਦਰ ਨਾਰਾਇਣ। ਕਿ ਦੁਨੀਆ ਭਰ ਦੇ ਵਿੱਚ ਹਰ ਘਰ ਦੇ ਵਿੱਚ ਗੁਰਬਾਣੀ ਕੀਰਤਨ ਸੁਣਨ ਦੀ ਇੱਕ ਲੋੜ ਆ। ਹਰੇਕ ਦੀ ਰੀਝ ਆ ਕਿ ਸਾਡੇ ਘਰਾਂ ਦੇ ਵਿੱਚ ਗੁਰਬਾਣੀ ਕੀਰਤਨ ਦਰਬਾਰ ਸਾਹਿਬ ਤੋਂ ਰਿਲੇ ਜਿਹੜਾ ਹੈ ਉਹ ਆਵੇ। ਇਸ ਗੱਲ ਦੇ ਬਹਾਨੇ ਪੀਟੀਸੀ ਨੇ ਅਰਬਾਂ ਖਰਬਾਂ ਨਹੀਂ ਬਣਾ ਮੂੰਹ ਰਿਪੋਰਟ ਇਕੱਠਾ ਕੀਤਾ। ਹਾਲਾਂਕਿ ਜਿਹੜਾ ਕੁਝ ਪੀਟੀਸੀ ਰਾਹੀਂ ਕਰੋੜਾਂ ਰੁਪਏ ਕਮਾ ਕੇ ਪੀਟੀਸੀ ਮਜ਼ਬੂਤ ਹੋ ਸਕਦਾ, ਤਾਂ ਭਾਈ ਗੁਰਬਾਣੀ ਦਾ ਕੀਰਤਨ ਸ਼੍ਰੋਮਣੀ ਕਮੇਟੀ ਆਪ ਦਾ ਸੈਟੇਲਾਈਟ ਚੈਨਲ ਆਪ ਦਾ ਸਾਰਾ ਕੁਝ ਕਿਉਂ ਨਹੀਂ ਲਾ ਸਕਦੀ? ਹੁਣ ਕਹਿੰਦੇ ਆ ਜੀ ਸਰਕਾਰ ਨਹੀਂ ਮੰਨਦੀ। ਸਰਕਾਰ ਤਾਂ ਸਿੱਖ ਕੌਮ ਨਾਲ ਕਿਉਂ ਮਤਲਬ ਹੁਣ ਅਕਾਲੀ ਭਾਜਪਾ ਗੱਠਜੋੜ ਚੱਲਿਆ ਇੰਨੇ ਸਾਲ, ਉਦੋਂ ਤੁਸੀਂ ਮਰੇ ਹੋਏ ਸੀ। ਤੁਹਾਨੂੰ ਸ਼ਰਮ ਨਾਲ ਡੁੱਬ ਕੇ ਨਹੀਂ ਮਰ ਜਾਣਾ ਚਾਹੀਦਾ ਵੀ ਤੁਸੀਂ ਪੀਟੀਸੀ ਰਾਹੀਂ ਤਾਂ ਕਰਵਾ ਸਕਦੇ ਹੋ, ਤੁਸੀਂ ਸ਼੍ਰੋਮਣੀ ਕਮੇਟੀ ਨੂੰ ਨਹੀਂ ਉਹੀ ਚੀਜ਼ ਲੈ ਕੇ ਦੇ ਸਕਦੇ। ਕਿ ਬਾਦਲ ਦਲ ਪੂਰੀ ਕੌਮ ਨੂੰ ਬੇਵਕੂਫ ਬਣਾ ਰਿਹਾ ਕਿ ਪੀਟੀਸੀ ਵਾਂਗੂ ਸ਼੍ਰੋਮਣੀ ਕਮੇਟੀ ਨੂੰ ਨਹੀਂ ਜੀ ਦਿੱਲੀ ਵਾਲੇ ਕੁਝ ਦਿੰਦੇ। ਇਹ ਦੋਨੇ ਲੋਕਾਂ ਨੂੰ ਦਿਖਾ ਰਹੇ ਨੇ ਕਿ ਅਸੀਂ ਲੜਦੇ, ਪਰ ਇਹ ਦੋਨੇ ਬਾਦਲ ਦਲ ਦੇ ਘੋੜੇ ਨੇ। ਦੋਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਆ ਕਿ ਜਿਹੜਾ ਬਾਦਲ ਪਰਿਵਾਰ ਦਾ ਇਨਕਮ ਦਾ ਸੋਰਸ ਆ ਉਹ ਨਾ ਕਿਤੇ ਖਰਾਬ ਹੋ ਜੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਇੱਥੋਂ ਬਦਲ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਦੇ ਉੱਤੇ ਹਰਮਨਵੀਰ ਸਿੰਘ ਗਿੱਲ ਜਿਹੜਾ DIG ਬਾਰਡਰ ਰੇਂਜ ਹੈ ਉਹਨੂੰ ਚਾਰਜ ਦਿੱਤਾ ਗਿਆ। ਹਰਮਨਵੀਰ ਸਿੰਘ ਗਿੱਲ ਜਸਵੀਰ ਸਿੰਘ ਡਿੰਪਾ ਜਿਹੜਾ ਕਾਂਗਰਸ ਦਾ ਲੀਡਰ ਆ ਉਹਦਾ ਭਰਾ ਹੈ। ਹੁਣ ਆਪਣੇ ਸਰੋਤੇ ਸੋਚਣਗੇ ਵੀ ਆਪਾਂ ਨੂੰ ਕਿਸੇ ਇਸ ਤਰੀਕੇ ਦੇ ਅਫਸਰ ਦੇ ਬਦਲੇ ਜਾਣ ਦੇ ਨਾਲ ਆਪਣਾ ਕੀ ਮਤਲਬ ਹੈਗਾ। ਮਤਲਬ ਇਹ ਹੈ ਕਿ ਇਹ ਬਦਲੀ ਆਮ ਰੁਟੀਨ ਦੀਆਂ ਬਦਲੀਆਂ ਵਾਂਗ ਨਹੀਂ ਹੋਈ। ਅਕਸਰ ਹੀ ਪੰਜਾਬ ਸਰਕਾਰ ਵੱਲੋਂ ਇੱਕ ਫਰਲਾ ਆਉਂਦਾ, ਅਖਬਾਰਾਂ 'ਚ ਛਪਦਾ, ਸੋਸ਼ਲ ਮੀਡੀਆ ਤੇ ਡਿੱਗ ਪੈਂਦਾ ਕਿ ਫਲਾਣੇ ਜ਼ਿਲ੍ਹੇ ਦਾ ਅਫਸਰ ਫਲਾਣੇ ਥਾਂ ਤੇ, ਫਲਾਣੇ ਜ਼ਿਲ੍ਹੇ ਦਾ ਫਲਾਣੇ ਥਾਂ ਤੇ 5-10 ਅਫਸਰਾਂ ਦਾ ਜਾਂ ਕਈ ਵਾਰੀ ਸਾਰੇ ਜ਼ਿਲ੍ਹਿਆਂ ਦੇ ਅਫਸਰਾਂ ਦਾ ਇਸ ਤਰੀਕੇ ਨਾਲ ਟਰਾਂਸਫਰਾਂ ਦਾ ਫਰਲਾ ਜਿਹੜਾ ਹੈ ਉਹ ਛਪਦਾ ਰਹਿੰਦਾ। ਫਿਰ ਸਾਰੇ ਪੰਜਾਬ ਦੇ ਵਿੱਚੋਂ ਇੱਕੋ ਅਫਸਰ ਬਦਲਿਆ ਜਾ ਰਿਹਾ, ਟਰਾਂਸਫਰ ਕੀਤਾ ਜਾ ਰਿਹਾ ਕਿਤੇ। ਦੂਜੀ ਗੱਲ, DIG ਬਾਰਡਰ ਰੇਂਜ ਨੂੰ ਹਰਮਨਵੀਰ ਸਿੰਘ ਨੂੰ ਇੱਥੋਂ ਦਾ ਕਮਿਸ਼ਨਰ ਨਹੀਂ ਲਾਇਆ ਗਿਆ, ਉਹਨੂੰ ਚਾਰਜ ਦੇ ਕੇ ਡੰਗ ਸਾਰਿਆ ਗਿਆ। ਜਿਵੇਂ ਕੋਈ ਸਿਸਟਮ ਦੇ ਵਿੱਚੋਂ ਇਹ ਕਿਹਾ ਗਿਆ ਹੋਵੇ ਕਿ ਪਹਿਲਾਂ ਤਾਂ ਇਹਨੂੰ ਭੁੱਲਰ ਨੂੰ ਪਾਸੇ ਕਰੋ ਛੇਤੀ, ਉਹ ਵੇਖਦੇ ਆ ਵੀ ਲਾਉਣਾ ਕਿਹਨੂੰ ਆ, ਬਾਅਦ ਚ ਪੂਰਾ ਕਮਿਸ਼ਨਰ ਅੰਮ੍ਰਿਤਸਰ ਦਾ ਕਿਹਨੂੰ ਲਾਉਣਾ। 5 ਕੁ ਦਿਨ ਪਹਿਲਾਂ ਜਿਸ ਦਿਨ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਸ਼ਹੀਦੀ ਦਿਹਾੜਾ ਸੀ, ਕਿਸੇ ਸੰਦਰਭ ਵਿੱਚ ਇਸ ਗੁਰਪ੍ਰੀਤ ਸਿੰਘ ਭੁੱਲਰ ਦੇ ਬਾਰੇ ਚਰਚਾ ਚੱਲ, ਸਿੱਖ ਸੰਘਰਸ਼ ਨਾਲ ਸੰਬੰਧਿਤ ਬੰਦਿਆਂ, ਤੇ ਉੱਥੇ ਮੈਂ ਇਹੀ ਕਹਿ ਰਿਹਾ ਸੀਗਾ ਵੀ ਕਮਾਲ ਹੋ ਗਈ। ਇਹ ਬੰਦਾ ਇੱਕ ਵਾਰੀ ਵੋਟਾਂ ਜੀਆਂ ਦੇ ਚੱਕਰ 'ਚ ਆਸੇ-ਪਾਸੇ ਜ਼ਰੂਰ ਬਦਲੀ ਕੀਤੀ ਸੀ ਇਹਦੀ, ਪਰ ਇੱਥੇ ਬੈਠਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਇਹਨੂੰ ਅੰਮ੍ਰਿਤਸਰ ਤੋਂ ਪਾਸੇ ਨਹੀਂ ਕੀਤਾ ਗਿਆ ਤੇ ਇੱਥੇ ਬੜੀਆਂ ਰਿਕਵਰੀਆਂ, ਗ੍ਰਿਫਤਾਰੀਆਂ, ਸਰਕਾਰ ਨੂੰ ਪੂਰਾ ਫਿੱਟ ਬੈਠਿਆ ਹੋਇਆ ਅਫਸਰ ਆ ਤੇ ਇਹਨੂੰ ਨਹੀਂ ਬਦਲਦੇ। ਪਰ ਆਖਰ ਜਿਸ ਬੰਦੇ ਬਾਰੇ
ਸਾਰੇ ਪਾਸੇ ਇਹ ਸੀ ਵੀ ਇਹ ਆਮ ਆਦਮੀ ਪਾਰਟੀ ਦਾ ਚਹੇਤਾ ਅਫਸਰ ਆ, ਮਾਝੇ ਦੇ ਖਾਸ ਤੌਰ ਤੇ ਅੰਮ੍ਰਿਤਸਰ ਵਰਗੇ ਸ਼ਹਿਰ ਨੂੰ ਇਹ ਹੈਂਡਲ ਕਰ ਰਿਹਾ, ਇਹਨੂੰ ਨਹੀਂ ਕੋਈ ਹਿਲਾਉਂਦਾ, ਤੇ ਉਹ ਹਿਲਾਉਣਾ ਕਿਉਂ ਪੈ ਗਿਆ? ਉਹਦੇ ਬਾਰੇ ਗੱਲ ਇਹ ਹੈ ਕਿ ਪਰਸੋਂ ਇੱਕ ਸਧਾਰਨ ਜੀ ਖਬਰ ਸੀ ਜਿਹੜੀ ਕਿ ਬਹੁਤ ਵੱਡਾ ਇੱਕ ਤਰੀਕੇ ਨਾਲ ਧਮਾਕਾ ਸਾਬਤ ਹੋਈ। ਖਬਰ ਇਹ ਹੋਈ ਕਿ ਕੋਈ ਮੁੰਡੇ ਫੜੇ ਸੀਗੇ, ਤੇ ਉਹ 8-9 ਮੁੰਡੇ ਸੀਗੇ, ਛੋਟੀਆਂ ਉਮਰਾਂ ਦੇ ਬੱਚੇ ਸੀਗੇ, ਕੋਈ ਏਡੇ ਵੱਡੇ ਬੰਦੇ ਨਹੀਂ ਸੀਗੇ। ਉਹਨਾਂ ਮੁੰਡਿਆਂ ਬਾਰੇ ਜਿਹੜੀ ਖਬਰ ਭੁੱਲਰ ਨੇ ਪ੍ਰੈਸ ਕਾਨਫਰੰਸ ਵਿੱਚ ਦਿੱਤੀ ਕਿ ਜੀ ਅਸੀਂ ਬੰਦੇ ਫੜੇ ਆ, ਇਹ ਸ਼ਰਾਰਤੀ ਤੱਤ ਨੇ, ਇਹ ਆਹ ਕਰ ਸਕਦੇ ਸੀ, ਉਹ ਕਰ, ਜਿਵੇਂ ਸਧਾਰਨ ਗੱਲਾਂ। ਹੁਣ ਗੱਲ ਉਹਦੇ ਵਿੱਚ ਇਹ ਸੀ ਕਿ ਸਾਰੀ ਜਿਹੜੀ ਖਬਰ ਜਦੋਂ ਸੋਸ਼ਲ ਮੀਡੀਆ ਤੇ ਆਈ, ਉਹਦੇ ਨਾਲ ਇੱਕ ਲਾਈਨ ਜੁੜੀ ਗਈ ਕਿ ਦਿੱਲੀ ਜੰਤਰ ਮੰਤਰ ਵਾਲੇ ਘਟਨਾਕ੍ਰਮ ਨਾਲ ਇਹ ਨਿਆਣੇ ਜਿਹੜੇ ਆ, ਇਹਨਾਂ ਦਾ ਕੋਈ ਸੰਦਰਭ, ਕੋਈ ਸੰਬੰਧ ਹੈਗਾ। ਸੋਸ਼ਲ ਮੀਡੀਆ ਤੇ ਚਰਚਾ ਬਹੁਤ ਹੋਈ। ਦਿੱਲੀ ਵਾਲਿਆਂ ਨੇ, ਬੀਜੇਪੀ ਵਾਲਿਆਂ ਨੇ ਇਸ ਗੱਲ ਨੂੰ ਹੋਰ ਉਭਾਰਿਆ ਕਿ ISI ਵਾਲੇ ਜਿਹੜੇ ਆ ਉਹ ਜੰਤਰ ਮੰਤਰ ਵਾਲੇ ਧਰਨੇ ਦੇ ਮਗਰ ਸੀ ਜਾਂ ਉੱਥੇ ਕੁਝ ਹੋਣ ਨੂੰ ਫਿਰਦਾ ਸੀ। ਇਹ ਸਾਰੇ ਕਾਸੇ ਦੇ ਨਾਲ ਜਿਹੜਾ ਦਿੱਲੀ ਵਾਲੀ ਬੀਜੇਪੀ ਵਾਲੀ ਧਿਰ ਵਾ, ਉਹਨੂੰ ਇੱਕ ਤਰੀਕੇ ਨਾਲ ਜੋ ਕੁਝ ਮਹਿਸੂਸ ਹੋਇਆ, ਉਦੋਂ ਉਲਟ ਮਹਿਸੂਸ ਹੋਇਆ ਪੰਜਾਬ ਸਰਕਾਰ ਨੂੰ ਕਿ ਅਫਸਰ ਹੋਵੇ ਸਾਡਾ, ਅਸੀਂ ਲਾਈਏ ਅੰਮ੍ਰਿਤਸਰ, ਗੱਲਾਂ ਕਰੇ ਉਹ ਜਿਹਦੇ ਨਾਲ ਦਿੱਲੀ ਵਾਲਿਆਂ ਨੂੰ, ਬੀਜੇਪੀ ਵਾਲਿਆਂ ਨੂੰ ਫਾਇਦਾ ਹੁੰਦਾ ਹੋ। ਸੋ ਅਗਲਿਆਂ ਨੇ ਝਟਕਾ ਕਰਤਾ। ਹੁਣ ਆਪਾਂ ਕਮਲਦੀਪ ਸਿੰਘ ਬਰਾੜ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਦੀ ਜੋ ਇਸ ਮੌਕੇ ਫੌਰੀ ਤੌਰ ਤੇ ਕਾਹਲੀ ਕਾਹਲੀ ਚ ਤੱਤੀ ਜਲੇਬੀਆਂ ਵਰਗੀ ਟਿੱਪਣੀ ਆ, ਉਹ ਪੜ੍ਹਦੇ। ਕੀ ਦਿੱਲੀ ਦੇ ਬੱਚਿਆਂ ਨੂੰ ISI ਨਾਲ ਜੋੜਨਾ ਪਿਆ ਮਹਿੰਗਾ? ਮੈਂ ਇਹੋ ਜਿਹੇ ਬਹੁਤ ਕੇਸ ਰਿਪੋਰਟ ਕੀਤੇ ਆ ਜਿਸ ਵਿੱਚ ਪੰਜਾਬ ਦੇ ਮੁੰਡਿਆਂ ਨੂੰ ISI ਜਾਂ ਪਾਕਿਸਤਾਨ ਨਾਲ ਜੋੜਿਆ ਗਿਆ, ਲੰਮਾ ਸਮਾਂ ਜੇਲ੍ਹ ਵਿੱਚ ਰਹੇ, ਫਿਰ ਗੁਨਾਹ ਅਦਾਲਤ ਵਿੱਚ ਸਾਬਤ ਨਹੀਂ ਹੋਇਆ, ਅੰਤ ਬਰੀ ਹੋ। ਪਰ ਇਹੋ ਜਿਹਾ ਕਿਸੇ ਵੀ ਮਸਲੇ ਵਿੱਚ ਝੂਠੇ ਇਲਜ਼ਾਮ ਲਾਉਣ ਕਾਰਨ ਕਦੇ ਕਿਸੇ ਪੁਲਿਸ ਅਫਸਰ ਉੱਤੇ ਕਾਰਵਾਈ ਨਹੀਂ ਹੋਈ, ਪਰ ਇਸ ਵਾਰ ਅਜਿਹਾ ਨਹੀਂ ਹੋਇਆ। 4 ਅਗਸਤ ਨੂੰ ਅੰਮ੍ਰਿਤਸਰ ਸਿਟੀ ਪੁਲਿਸ ਨੇ ਪਾਕਿਸਤਾਨ ਦੀ ISI ਨਾਲ ਜੁੜੇ ਇੱਕ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼ ਕਰਨ ਦਾ ਐਲਾਨ ਕੀਤਾ। ਸ਼ੁਰੂਆਤੀ ਸਰਕਾਰੀ ਪ੍ਰੈਸ ਨੋਟ ਵਿੱਚ ਹਥਿਆਰਾਂ ਅਤੇ ਪੈਟਰੋਲ ਬੰਬਾਂ ਦੀ ਬਰਾਮਦਗੀ ਦਾ ਵੇਰਵਾ ਦਿੱਤਾ ਗਿਆ ਸੀ, ਪਰ ਨਵੀਂ ਦਿੱਲੀ ਦੇ ਜੰਤਰ ਮੰਤਰ 'ਚ ਚੱਲ ਰਹੇ ਪ੍ਰਦਰਸ਼ਨਾਂ ਨਾਲ ਕਿਸੇ ਸਬੰਧ ਦਾ ਜ਼ਿਕਰ ਨਹੀਂ ਸੀ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੱਖਰੇ ਤੌਰ ਤੇ ANI ਚੈਨਲ ਨੂੰ, ਇੱਕ ਚੈਨਲ ਨੂੰ ਜਿਹੜਾ ਪ੍ਰੈਸ ਨੋਟ ਦਿੱਤਾ ਜਾਂ ਸਾਰਿਆਂ ਨੂੰ ਕਵਰੇਜ ਦਿੱਤੀ ਆ ਉਦੋਂ ਨਹੀਂ, ਇੱਕ ਵੱਖਰੇ ANI ਚੈਨਲ ਨੂੰ ਇੰਟਰਵਿਊ 'ਚ ਹਿੰਦੀ 'ਚ ਕਿਹਾ ਹੈ। ਹੁਣ ਇਹ ਸ਼ਬਦ बड़े अहम ने जेड़े उन्हें कहे ने, और ये बेसिकली इन्होंने ये जो मॉड्यूल वहां का ISI बैकड हैंडलर चला रहा था, ISI बैकड रादर इन्होंने इनके जंतर मंतर भी भेजा था। रेल के जरिए से जे 8 लोग ट्रेवल किए थे दिल्ली को, वहां से वापस आए, वहां इनको लोकली ये पेट्रोल बम्स वगैरह की जो मटेरियल है वो दिया गया था, बट किसी कारण ये वहां एग्जीक्यूट नहीं कर पाए अपना कोई भी इस तरह का एक्शन, उसके बाद ये पकड़े गए सारे। ये ਜਿਹੜੀਆਂ ਲਾਈਨਾਂ ਨੇ ਇਹਨਾਂ ਹੀ ਭਜੀਕੜ ਪਾਇਆ ਹੋਇਆ ਸਾਰਾ। 5 ਅਗਸਤ ਨੂੰ ਭਾਜਪਾ ਨੇ ਭੁੱਲਰ ਦੇ ਬਿਆਨ ਦੀਆਂ ਕਲਿੱਪਾਂ ਨੂੰ ਇੰਟਰਨੈਟ ਤੇ ਸਾਂਝਾ ਕੀਤਾ ਤੇ ਲਿਖਿਆ, जंतर मंतर पर प्रदर्शन के पीछे ISI समर्थित मॉड्यूल का बड़ा खुलासा। पंजाब पुलिस अमृतसर के कमिश्नर श्री गुरप्रीत सिंह भुल्लर ने खुलासा किया है कि जंतर मंतर में हुए प्रदर्शन के पीछे पाकिस्तान स्थित ISI समर्थित मॉड्यूल सक्रिय था। जांच में ये सामने आया कि ये मॉड्यूल 15 वर्षीय नाबालिग बच्चों को पैसों का लालच देकर पुलिस व सुरक्षा प्रतिष्ठानों की रेकी कराने और उन्हें निशाना बनाने की साजिश में इस्तेमाल कर रहा था। सुनिए पूरी कहानी पुलिस कमिश्नर की जुबानी, गहा वो सारी कहानी। 6 अगस्त ਨੂੰ पंजाब पुलिस ने कल स्पष्टीकरण जारी करदियां कहा कि वीडियो ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਲਈ ਸਿਲੈਕਟਿਵ ਤਰੀਕੇ ਨਾਲ ਐਡਿਟ ਕੀਤਾ ਗਿਆ ਸੀ।
ਉਹਨਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਦਾ ਇਰਾਦਾ ਪ੍ਰਦਰਸ਼ਨਕਾਰੀਆਂ ਉੱਤੇ ਪੈਟਰੋਲ ਬੰਬਾਂ ਨਾਲ ਹਮਲਾ ਕਰਨਾ ਸੀ, ਨਾ ਕਿ ਪ੍ਰਦਰਸ਼ਨ ਵਿੱਚ ਹਿੱਸਾ ਲੈਣਾ ਜਾਂ ਉਹਨਾਂ ਨਾਲ ਕੋਈ ਸਬੰਧ ਰੱਖਣਾ। ਇਸ ਦੇ ਨਾਲ ਗਲਤ ਧਾਰਨਾਵਾਂ ਫੈਲਾਉਣ ਵਾਲਿਆਂ ਖਿਲਾਫ IT ਐਕਟ ਤਹਿਤ ਕਾਨੂੰਨੀ ਕਾਰਵਾਈ ਦਾ ਐਲਾਨ ਕੀਤਾ ਗਿਆ। ਕਿਉਂਕਿ ਆਪ ਸਰਕਾਰ ਜੰਤਰ ਮੰਤਰ ਦੇ ਪ੍ਰਦਰਸ਼ਨਕਾਰੀਆਂ ਦੇ ਸਮਰਥਨ ਵਿੱਚ ਸੀ, ਜਦੋਂ ਕਿ ਭਾਜਪਾ ਨੇ ਇਸ ਬਿਆਨ ਦੀ ਵਰਤੋਂ ਅੰਦੋਲਨ ਨੂੰ ਕਥਿਤ ਤੌਰ ਤੇ ਬਦਨਾਮ ਕਰਨ ਲਈ ਕੀਤੀ। ਇਸ ਲਈ ਭੁੱਲਰ ਨੂੰ ਅਚਾਨਕ ਅੰਮ੍ਰਿਤਸਰ ਦੇ ਕਮਿਸ਼ਨਰ ਵਜੋਂ ਹਟਾ ਦਿੱਤਾ ਗਿਆ। ਕੀ ਜੇ ਜੰਤਰ ਮੰਤਰ ਦੀ ਥਾਂ ਪੰਜਾਬ ਵਿੱਚ ਚੱਲ ਰਹੇ ਕਿਸੇ ਧਰਨੇ ਬਾਰੇ ਇੰਜ ਦਾ ਜ਼ਿਕਰ ਹੁੰਦਾ ਤਾਂ ਵੀ ਕੀ ਇਹ ਤਬਾਦਲਾ ਹੁੰਦਾ? ਇਹ ਕਮਲਦੀਪ ਸਿੰਘ ਬਰਾੜ ਇੰਡੀਅਨ ਐਕਸਪ੍ਰੈਸ ਦੀ ਜਿਹੜੀ ਇਸ ਮੌਕੇ ਦੀ ਟਿੱਪਣੀ ਆ, ਉਹ ਕੀ ਦੱਸਦੀ ਆ? ਜੇ ਕਿਸੇ ਦੇ ਪੱਲੇ ਨਹੀਂ ਪਈ ਗੱਲ, ਮੈਂ ਫਿਰ ਦੁਬਾਰਾ ਕਰਦਾ। ਵੈਸੇ ਇਸ ਟਾਈਮ ਅੰਮ੍ਰਿਤਸਰ ਦੇ ਸਾਰੇ ਮੀਡੀਆ ਵਾਲੇ ਜਿਹੜੇ ਆ ਪਿਛਲੇ 2 ਘੰਟੇ ਤੋਂ ਇਸ ਖਬਰ ਦੇ ਉੱਤੇ ਹੀ ਆਪੋ ਆਪਣੇ ਵਿਚਾਰ ਲਿਖ ਰਹੇ ਨੇ, ਕਿਉਂਕਿ ਇਹ ਘਟਨਾ ਬੜੇ ਅਰਥ ਰੱਖਦੀ ਘਟਨਾ। ਇਸ ਇੱਕ ਟਿੱਪਣੀ ਨੂੰ ਚੱਕ ਕੇ ਮੈਂ ਆਪਣੇ ਭਰਾਵਾਂ ਨਾਲ ਗੱਲ ਤਾਂ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਵਿੱਚ BJP ਚਾਹੁੰਦੀ ਆ ਵੀ ਸਾਡੇ ਪੈਰ ਲੱਗ ਜਾਣ, ਤੇ ਆਮ ਆਦਮੀ ਪਾਰਟੀ ਜਿਹੜੀ ਆ ਪੂਰੇ ਜਾਹੋ ਜਲਾਲ ਦੇ ਨਾਲ ਉਹਨਾਂ ਦੇ ਪੈਰ ਪੱਟਣ ਦੇ ਵਿੱਚ ਲੱਗੀ ਹੋਈ ਦੱਸੀ ਜਾਂਦੀ ਹੈ। ਵੈਸੇ ਅੱਜ ਇੱਕ ਵੱਖਰੀ ਖਬਰ ਆ, ਉਹ ਤੇ ਬਾਅਦ ਚ ਚਰਚਾ ਕਰਦੇ ਆ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੁਖਬੀਰ ਸਿੰਘ ਬਾਦਲ ਗੁੱਡਰਗੂ ਕਰਕੇ ਆਇਆ। ਉੱਥੇ ਕਹਿੰਦੇ ਅੱਜ ਕਾਫੀ ਲੰਬੀ ਚੌੜੀ ਮੇਲ ਮੁਲਾਕਾਤ ਹੋਈ ਆ, ਉਹ ਇੱਕ ਵੱਖਰੀ ਖਬਰ। ਪੰਜਾਬ ਦੇ ਵਿੱਚ BJP ਦੇ ਪੈਰ ਨਹੀਂ ਲੱਗ ਰਹੇ, ਤੇ ਜਿਹੜਾ ਪੰਜਾਬ ਦਾ ਯੂਥ ਆ ਉਹਦੇ ਬਾਰੇ ਆਮ ਆਦਮੀ ਪਾਰਟੀ ਤਸੱਲੀ ਵਿੱਚ ਹੈ ਕਿ ਕਾਰਨ ਜਿਹੜੇ ਮਰਜ਼ੀ ਰਹੇ ਹੋਣ, BJP ਦੇ ਖਿਲਾਫ ਜੰਤਰ ਮੰਤਰ ਉੱਤੇ ਲੱਗੇ ਧਰਨੇ ਵਿੱਚ ਪੰਜਾਬ ਦਾ ਯੂਥ ਉਸ ਤਰੀਕੇ ਨਾਲ ਨਹੀਂ ਗਿਆ ਜਿਵੇਂ ਕਿਸਾਨ ਮੋਰਚੇ ਜਾਂ ਹੋਰ ਮੋਰਚਿਆਂ ਵਿੱਚ ਜਾਂਦਾ ਰਿਹਾ। ਹੁਣ ਇੱਕ ਪਾਸੇ ਤਾਂ ਪੰਜਾਬ ਦਾ ਜਿਹੜਾ ਯੂਥ ਆ ਉਹਦੇ ਬਾਰੇ ਆਮ ਆਦਮੀ ਪਾਰਟੀ ਤਸੱਲੀ 'ਚ, ਪਰ ਉਹਨਾਂ ਦਾ ਗੁਰਪ੍ਰੀਤ ਸਿੰਘ ਭੁੱਲਰ ਜੇ ਇਹ ਖਬਰ ਦਿਖਾਵੇ ਕਿ ਜੀ ਪੰਜਾਬ ਤੋਂ ਬੰਦੇ ਉੱਥੇ ਗਏ ਸੀ ਤੇ ਉਹ ਉੱਥੇ ਕੁਛ ਕਰਨਾ ਚਾਹੁੰਦੇ ਸੀ, ਤੇ ਉਹ ਖਬਰ BJP ਵਾਲੇ ਇਉਂ ਲੈਣ ਕਿ ਇਹਦੇ ਮਗਰ ISI ਆ, ਕਿਉਂਕਿ ISI ਤਾਂ ਫਿੱਟ ਕਰਤੀ। ਵੈਸੇ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਕਿ ਹਥਿਆਰ, ਪੈਟਰੋਲ ਬੰਬ ISI ਪਾਕਿਸਤਾਨ ਇਹ ਉਹੀ ਫਿੱਟ ਕਰ ਦਿੰਦੇ ਆ। ਕੁਛ ਕੁ ਬੰਦੇ ਆ ਜਿਨ੍ਹਾਂ ਨੂੰ ਇਹਦੀ ਪਰਵਾਹ ਨਹੀਂ। ਕੱਲ ਇੱਥੇ ਅੰਮ੍ਰਿਤਸਰ ਮੈਨੂੰ ਵੀ ਅਕਸਰ ਹੀ, ਵੈਸੇ ਤਾਂ ਚਲੋ ਆਏ ਰਹਿੰਦੇ ਨੇ ਜਿਹੜੀਆਂ ਇੱਥੋਂ ਸਿਕਿਉਰਿਟੀ ਫੋਰਸਿਸ ਨੇ, ਉਹਨਾਂ ਦੇ ਕਰਿੰਦੇ ਏਜੰਸੀਆਂ ਦੇ ਬੰਦੇ ਅੰਮ੍ਰਿਤਸਰ ਹਰ ਇੱਕ ਬੰਦੇ ਵਾਂਗੂ ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਸਾਡੇ ਵਰਗਿਆਂ ਕੋਲ ਆਉਂਦੇ ਰਹਿੰਦੇ ਆ। ਮੈਨੂੰ ਕੱਲ ਤਾਂ ਲੱਗਿਆ ਸੀ ਜਦੋਂ ਉਹ ਆਏ ਸੀ ਵੀ ਸ਼ਾਇਦ 15 ਅਗਸਤ ਕਰਕੇ ਆਏ ਨੇ ਘਰ ਜਦੋਂ ਆਏ ਨੇ, ਪਰ ਹੁਣ ਮੈਨੂੰ ਲੱਗਦਾ ਰਾਤ ਵੀ ਜਦੋਂ ਮੈਂ ਉਧਰ ਨੂੰ ਲੰਘਿਆ ਕਚਹਿਰੀਆਂ ਕੋਲ ਨੂੰ, ਕਮਿਸ਼ਨਰ ਦੇ ਦਫ਼ਤਰ ਕੋਲ ਨੂੰ, ਉੱਥੇ ਵਾਹਵਾ ਪੁਲਿਸ ਵਾਲੇ ਖੜੇ ਸੀ। ਅਸੀਂ ਗੱਡੀ 'ਚ ਜਾਂਦੇ ਗੱਲ ਕਰਦੇ ਜਾਂਦੇ ਸੀ ਵੀ ਇਸ ਇੰਨੇ ਹਨੇਰੇ ਤੱਕ ਇੱਥੇ ਪੁਲਿਸ ਵਾਲੇ ਖੜੇ ਆ, ਕੋਈ ਅਫਸਰ ਬੈਠੇ ਲੱਗਦੇ ਆ, ਇਸ ਟਾਈਮ ਤੱਕ ਤਾਂ ਬੈਠੇ ਨਹੀਂ ਹੁੰਦੇ। ਸੋ ਆਹ ਜਿਹੜੀ ਕਹਾਣੀ ਆ ਹੁਣ ਸਮਝ ਆ ਰਹੀ ਆ ਕਿ ਅਸਲ ਵਿੱਚ ISI ਪਾਕਿਸਤਾਨ ਪੈਟਰੋਲ ਪੰਪਾਂ ਵਾਲੇ ਮੁੰਡੇ ਜੇ ਇੱਥੋਂ ਫੜ ਲਏ ਸੀ ਤਾਂ ਫੜ ਲਏ ਸੀ, ਇਹਨਾਂ ਨੂੰ ਇੱਥੇ ਤੱਕ ਰੱਖ ਲੈਂਦਾ ਤਾਂ ਗੱਲ ਹੋਰ ਸੀ, ਪਰ ਭੁੱਲਰ ਨੇ ਗਾਹਾਂ ਵਾਲੀ ਗੱਲ ਕਹਿਤੀ। ਔਰ ਉਹ ਵੀ ਇਹ ਗੱਲ ਫਿਰ ਸੋਚਣ ਵਾਲੀ ਆ ਕਿ ਉਹਨੇ ਜਦੋਂ ਸਾਰੀ ਪ੍ਰੈਸ ਨੂੰ ਕਿਹਾ ਜਾਂ ਸਾਰੇ ਪ੍ਰੈਸ ਨੋਟ ਦਿੱਤਾ, ਉਹਦੇ 'ਚ ਨਹੀਂ, ਇਹ ਇਕੱਲੇ ANI ਚੈਨਲ ਨਾਲ ਗੱਲ ਕਰਦਿਆਂ ਕਹਿ ਬੈਠੇ ਆ ਕਿ ਉਹ ਦਿੱਲੀ ਗਏ ਸੀਗੇ ਜੰਤਰ ਮੰਤਰ ਵਾਲੇ ਧਰਨੇ। ਅਗਲਿਆਂ ਦੇ ਘੁੱਗੀ ਪੈਰਾਂ ਹੇਠ ਆ ਗਈ, ਉਹਨਾਂ ਨੇ ਚੱਕ ਤੇ ਵੱਡੇ BJP ਵਾਲਿਆਂ ਨੇ, ਉਹਨਾਂ ਦੇ ਤੁਸੀਂ ਦੇਖੋ ਸਹੀ ਸੋਸ਼ਲ ਮੀਡੀਆ ਤੇ ਧਮੱਚੀ ਚੱਕੀ ਪਈ ਆ ਵੀ ਦੇਖਿਆ ਜੀ ਜੰਤਰ ਮੰਤਰ ਵਾਲਿਆਂ ਦੇ ਮਗਰ ISI ਨਿਕਲੀ। ਹੁਣ ਭੁੱਲਰ ਵਿਚਾਰਾ ਸਪਸ਼ਟੀਕਰਨ ਦਿੰਦਾ ਫਿਰਦਾ ਕਿ ਮੈਂ ਤਾਂ ਇਹ ਕਿਹਾ ਸੀ ਵੀ ਉਹ ਗਏ ਜ਼ਰੂਰ ਸੀ, ਪਰ ਉੱਥੇ ਅਟੈਕ ਕਰਨਾ ਚਾਹੁੰਦੇ ਸੀ। ਉਹ ਪ੍ਰਦਰਸ਼ਨ 'ਚ ਹਿੱਸਾ ਲੈਣ ਨਹੀਂ ਸੀ ਗਏ, ਉਹ ਤਾਂ ਅਟੈਕ ਕਰਨ ਗਏ ਸੀ ISI ਦੇ ਕਹਿਣ ਤੇ। BJP ਵਾਲਿਆਂ ਨੇ ਬਣਾ ਲਿਆ ਜਾਂ ਭੁੱਲਰ ਦੇ ਬਿਆਨਾਂ ਨੂੰ ਉਹਨਾਂ ਨੇ ਪਲਟਾ ਲਿਆ ਜਾਂ ਭੁੱਲਰ ਨੇ ਗੜਬੜ ਕੀਤੀ ਕਿ ਜੀ ਉਹ ਤਾਂ ਜਿਹੜੇ ਸੀ ISI ਦੇ ਭੇਜੇ ਹੋਏ ਬੰਦੇ ਸੀ, ਜੰਤਰ ਮੰਤਰ ਵਾਲੇ ਧਰਨੇ ਨੂੰ ਮਜ਼ਬੂਤ ਕਰ ਰਹੇ ਸੀ। ਆਹ ਜਿਹੜੀ ਘੁੰਡੀ ਆ ਕਿ ਜੇ ਤਾਂ ਭੁੱਲਰ ਕਹਿ ਦਿੰਦਾ ਕਿ ਉਹ ਤਾਂ ਉੱਥੇ ਧਰਨੇ ਨੂੰ
ਅਟੈਕ ਕਰਨ ਗਏ ਸੀ, ਫੇਰ ਗੱਲ ਹੋਰ ਸੀ। ਕਹਿ ਦਿੱਤਾ ਉਹਨੇ, ਇਹ ਇੱਕ ਤਰੀਕੇ ਨਾਲ ਕਹਿ ਦਿੱਤਾ ਕਿ ਉਹ ਧਰਨੇ ਦੀ ਜਿਵੇਂ ਹਮਾਇਤ ਵਿੱਚ ਗਏ ਹੋਣ, ਤੇ ਦਿੱਲੀ ਵਾਲਿਆਂ ਨੂੰ ਮਿਲ ਗਿਆ ਮੌਕਾ ਕਿ ISIS ਧਰਨੇ ਦੇ ਬਗੈਰ। ਤਾਂ ਇਸ ਗੱਲ ਨੇ ਜੋ ਮਾਹੌਲ ਤੱਤਾ ਕੀਤਾ। ਕੱਲ ਜਦੋਂ ਇਹ ਆਇਆ ਉਹਦੇ ਉੱਤੇ ਸੋਸ਼ਲ ਮੀਡੀਆ ਤੇ BJP ਦਾ, ਆਮ ਆਦਮੀ ਪਾਰਟੀ ਦੀ ਗੱਲ ਸਮਝ ਲੱਗੀ ਕਿ ਅਫਸਰ ਸਾਡਾ ਹੋਵੇ ਤੇ ਦਿੱਲੀ ਵਾਲਿਆਂ ਦੇ ਹੱਥ ਮਜ਼ਬੂਤ ਕਰੀ ਜਾਂਦਾ, ਤਾਂ ਇਹਨਾਂ ਨੇ ਫਿਰ ਉਹਨੂੰ ਖਿੱਚ ਲਿਆ। ਹਾਲਾਂਕਿ ਇਸੇ ਭੁੱਲਰ ਨੇ ਪਿਛਲੇ 4-5 ਸਾਲਾਂ ਦੇ ਵਿੱਚ ਨਹੀਂ, ਪਿਛਲੇ ਮੈਂ ਤਾਂ ਜਦੋਂ ਤੋਂ ਦੇਖ ਰਿਹਾ ਭੁੱਲਰ ਜਦੋਂ ਦਾ ਪੰਜਾਬ ਦੇ ਵਿੱਚ ਅਫਸਰ ਆ, ਤੁਸੀਂ ਤੇ ਗੂਗਲ ਤੇ ਸਰਚ ਮਾਰ ਕੇ ਗੁਰਪ੍ਰੀਤ ਸਿੰਘ ਭੁੱਲਰ ਲਿਖ ਕੇ ਤਾਂ ਦੇਖੋ, ਹਰ ਜ਼ਿਲ੍ਹੇ ਵਿੱਚ ਫੜ ਫੜਈਆ, ਹਰ ਜ਼ਿਲ੍ਹੇ ਵਿੱਚ ਅਸਲੇ ਵਾਲੇ ਬੰਦੇ। ਮਤਲਬ ਕਿ ਜਿਹੜੇ ਕਈ ਪੁਲਿਸ ਅਫਸਰ ਨੇ ਉਹ ਵੀ ਹੈਰਾਨ ਪਰੇਸ਼ਾਨ ਹੋ ਸਕਦੇ ਆ ਵੀ ਅਸੀਂ ਵੀ ਤਾਂ ਨੌਕਰੀ ਕਰਦੇ ਆ, ਸਾਨੂੰ ਤਾਂ ਇੰਨੇ ਅਸਲੇ ਵਾਲੇ ਬਰੂਦਾਂ ਵਾਲੇ ਜਿਹੜੇ ਸ਼ਰਾਰਤੀ ਤੱਤ ਜਾਂ ਅੱਤਵਾਦੀ ਸੱਤ ਤੋਂ ਫੜੇ ਨਹੀਂ ਜਾਂਦੇ ਹੈਗੇ, ਸਕਿੰਟਾਂ 'ਚ ਫੜੀ ਜਾਂਦਾ, ਢੇਰੀਆਂ ਹੀ ਲਾਈ ਜਾਂਦਾ। ਉਹ ਜਿਹੜੇ ਜ਼ਿਲ੍ਹੇ 'ਚ ਇਹ ਜਾਂਦਾ ਉੱਥੋਂ ਹੀ ਨਿਕਲਦੇ ਆ, ਬਾਕੀ ਜ਼ਿਲ੍ਹਿਆਂ 'ਚ ਕਿਉਂ ਨਹੀਂ? ਕੋਈ ਕਹਾਣੀ ਤਾਂ ਵਿੱਚ ਹੈਗੀ ਹੈ। ਖੈਰ, ਹੁਣ ਗੱਲ ਇਹ ਹੈ ਕਿ ਗੁਰਪ੍ਰੀਤ ਸਿੰਘ ਭੁੱਲਰ ਜਿਹੜਾ ਹੈ ਉਹ ਅਫਸਰ ਚਹੇਤਾ ਸੀ, ਪਰ ਤੱਤੇ ਥਾਂ ਤੇ ਪੈਰ ਧਰ ਬੈਠਿਆ, ਗਿੱਲੇ ਥਾਂ ਤੇ ਪੈਰ ਧਰ ਬੈਠਿਆ। ਉਹਨੇ ਇਸ ਤਰੀਕੇ ਨਾਲ ਚੰਦ ਚਾੜਤਾ। ਮੈਂ ਅਗਲੀ ਗੱਲ ਕਰਨੀ ਚਾਹੁੰਦਾ ਜਿਹੜੀ ਇਹਨੇ ਆਖੀ ਆ ਕਮਲਦੀਪ ਬਰਾੜ, ਜੇ ਸਿੱਖਾਂ ਦੇ ਮੁੰਡੇ ਹੁੰਦੇ, ਸਿੱਖਾਂ ਦਾ ਹੀ ਕੋਈ ਲੱਭ ਦਿੰਦਾ ਵੀ ਸਰਸੇ ਵਾਲਿਆਂ ਨੂੰ ਮਾਰਨ ਨੂੰ ਫਿਰਦੇ ਜਾਂ ਕਿਸੇ ਨੂੰ ਹੋਰ ਨੂੰ, ਫੇਰ ਨਾ ਆਮ ਆਦਮੀ ਪਾਰਟੀ ਨੂੰ ਕੋਈ ਸਮੱਸਿਆ ਸੀ, ਨਾ ਕਿਸੇ ਹੋਰ ਨੂੰ, ਨਾ ਇਹਦੀ ਬਦਲੀ ਹੋਣੀ ਸੀ। ਸਿੱਖਾਂ ਦੇ ਮੁੰਡੇ ਨੂੰ ਤਾਂ ਫੜ ਕੇ ਚਾਹੇ ਤੁਸੀਂ ਜਿਹੜੇ ਮਰਜ਼ੀ ਨਾਲ ਜੋੜ ਦੋ ਨਾ, CIA KGB ਲੱਲੜ ਪੱਲੜ ਜਿੰਨੇ ਅਫਗਾਨਿਸਤਾਨ ਨਦੇਨ ਦੀ ਭੂਆ ਦੇ ਮੁੰਡੇ ਬਣਾ ਦੋ ਜੀ, ਸਿੱਖਾਂ ਦੇ ਮੁੰਡਿਆਂ ਨੂੰ ਤਾਂ ਕੋਈ ਚੱਕਰ ਨਹੀਂ। ਪਰ ਆਹ ਇੱਕ ਪੰਗਾ ਪੈ ਗਿਆ। ਕੁੱਲ ਮਿਲਾ ਕੇ ਗੁਰਪ੍ਰੀਤ ਸਿੰਘ ਭੁੱਲਰ ਦੀ ਬਦਲੀ ਨੇ ਮੁਕੰਮਲ ਤੌਰ ਦੇ ਉੱਤੇ ਇੱਕ ਬਹੁਤ ਵੱਡਾ ਪੈਂਡੋਰਾ ਬਾਕਸ ਖੋਲਿਆ। ਪਰ ਮੈਨੂੰ ਨਹੀਂ ਲੱਗਦਾ ਕਿ ਸਾਡੀ ਕੌਮ ਨੂੰ ਇਸ ਗੱਲ ਦੀ ਸਮਝ ਲੱਗੂ ਕਿ ਕਹਾਣੀ ਕੀ ਹੈ। ਜਿਹੜੀ ਕੌਮ ਨੂੰ ਗੱਲ ਦੀ ਵੀ ਨਹੀਂ ਸਮਝ ਲੱਗ ਰਹੀ ਕਿ ਇਹ ਘਟਨਾ ਦੇ ਅਰਥ ਕੀ ਨੇ, ਤੇ ਅਗਲੇ ਕਹਿੰਦੇ ਆ ਜੀ ਸਾਨੂੰ ਪ੍ਰਸੰਗ ਸਹਿਤ ਵਿਆਖਿਆ ਕਰਕੇ ਸਮਝਾਓ, ਕੀ ਕਰੀ। ਖੈਰ, ਅਗਲੀ ਜਿਹੜੀ ਗੱਲ ਆਪਾਂ ਕਰਨੀ ਹੈ ਉਹ ਹੈਗੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਤੇ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਰਵਿੰਦਰ ਨਾਰਾਇਣ GTC ਨਿਊਜ਼ ਦਾ ਮਾਲਕ, ਉਹਨੂੰ ਘੇਰਿਆ ਸੀ ਕਿ ਉਹਨੇ ਆਪਦੇ GTC ਨਿਊਜ਼ ਤੇ ਸ਼੍ਰੋਮਣੀ ਕਮੇਟੀ ਵੱਲੋਂ ਜੋ ਪ੍ਰਸਾਰਿਤ ਕੀਤਾ ਜਾਂਦਾ ਗੁਰਬਾਣੀ ਕੀਰਤਨ ਉਹਨੂੰ ਕਿਉਂ ਦਿਖਾਇਆ। ਪਹਿਲੀ ਗੱਲ ਤਾਂ ਇਹ ਕਿ ਇਹ ਡਰਾਮਾ ਜਿਹੜਾ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਵੀ ਲੜ ਪਏ ਰਵਿੰਦਰ ਨਾਰਾਇਣ ਤੇ ਹਰਜਿੰਦਰ ਸਿੰਘ ਧਾਮੀ, ਇਹ ਅਸਲ ਵਿੱਚ ਕਿਹਨੂੰ ਵਹਿਮ ਆ? ਕੋਈ ਹੈ ਧਰਤੀ ਤੇ ਬੰਦਾ ਜਿਹੜਾ GTC ਹੈ PTC ਹੈ? GTC ਅਸਲ ਵਿੱਚ PTC ਹੋਈ ਆ, ਤੇ PTC ਪ੍ਰਕਾਸ਼ ਟ੍ਰੇਡਿੰਗ ਕਾਰਪੋਰੇਸ਼ਨ ਪ੍ਰਕਾਸ਼ ਸਿੰਘ ਬਾਦਲ ਦੀ ਕੰਪਨੀ ਆ, ਤੇ ਪ੍ਰਕਾਸ਼ ਸਿੰਘ ਬਾਦਲ ਦਾ ਹੀ ਇੱਕ ਕਰਿੰਦਾ, ਸੁਖਵੀਰ ਸਿੰਘ ਬਾਦਲ ਦਾ ਹੀ ਇੱਕ ਕਰਿੰਦਾ ਹਰਜਿੰਦਰ ਸਿੰਘ ਧਾਮੀ ਆ, ਇੱਕ ਕਰਿੰਦਾ ਉਹਦਾ ਰਵਿੰਦਰ ਨਾਰਾਇਣ। ਅਸਲ ਵਿੱਚ ਤਾਂ ਪਹਿਲਾਂ ਜਿਹੜੀ ਗੱਲ ਅੱਜ ਰਵਿੰਦਰ ਨਾਰਾਇਣ ਕਹਿ ਰਿਹਾ ਕਿ ਧਾਮੀ ਸਾਹਿਬ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ, ਤੁਸੀਂ ਤਾਂ ਆਪ ਕਿਹਾ ਹੈਗਾ ਕਿ ਅਸੀਂ ਤਾਂ ਜੀ ਹੁਣ ਭੇਟਾ ਰਹਿਤ ਕਰਤਾ ਵਾ, ਕੋਈ ਉਹਦਾ ਪੈਸਾ ਨਹੀਂ, ਕੀਰਤਨ ਜਿਹੜਾ ਰਿਲੇ ਹੋਏਗਾ ਸਾਡੇ YouTube ਚੈਨਲ ਤੋਂ, ਹੁਣ ਜਿਹੜਾ ਮਰਜ਼ੀ ਚੱਕ ਕੇ ਉਹਨੂੰ ਵਰਤ ਲਵੇ। ਹੁਣ ਇਹ ਗੱਲ ਦੀ ਬਹੁਤੇ ਲੋਕਾਂ ਨੂੰ ਸਮਝ ਨਹੀਂ ਸੀ ਵੀ ਇਸ ਲਾਈਨ ਦੇ ਅਰਥ ਕੀ ਆ। ਉਹ ਰਵਿੰਦਰ ਨਾਰਾਇਣ ਨੇ ਸਮਝਾਏ ਕਿ ਮੈਂ ਜੀ ਉੱਥੋਂ ਚੱਕ ਕੇ ਵਰਤਿਆ। ਉਹ ਹੁਣ ਅੱਜ ਕਹਿ ਰਿਹਾ ਵੀ ਸਿਆਲਕੇ ਨੇ ਕਿਹਾ ਨਹੀਂ, ਤੁਹਾਡੀ ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਰਿਹਾ, ਤੁਹਾਡਾ ਉਹ ਬੁਲਾਰਾ ਵੀ ਆ ਸ਼੍ਰੋਮਣੀ ਕਮੇਟੀ ਦਾ, ਅਕਾਲੀ ਦਲ ਦਾ ਵੀ ਲੀਡਰ ਆ, ਤੇ ਧਾਮੀ ਸਾਹਿਬ ਤੁਸੀਂ ਵੀ ਕਿਹਾ ਤੁਹਾਡੀ ਸ਼੍ਰੋਮਣੀ ਕਮੇਟੀ ਦਾ ਇਹ ਕਿਹਾ ਹੋਇਆ ਵਾ ਵੀ ਉੱਥੋਂ ਜਿਹੜਾ ਚੱਕ ਕੇ ਮਰਜ਼ੀ ਵਰਤ ਲਓ। ਸੋ ਸੱਚੀ ਗੱਲ ਤਾਂ ਇਹ ਆ ਜੀ ਕਿ ਦੁਨੀਆ ਭਰ ਦੇ ਵਿੱਚ ਹਰ ਘਰ ਦੇ ਵਿੱਚ ਗੁਰਬਾਣੀ ਕੀਰਤਨ ਸੁਣਨ ਦੀ ਇੱਕ ਲੋੜ ਆ। ਹਰੇਕ ਦੀ ਰੀਝ ਆ ਕੇ ਸਾਡੇ ਘਰਾਂ ਦੇ ਵਿੱਚ ਗੁਰਬਾਣੀ ਕੀਰਤਨ ਦਰਬਾਰ ਸਾਹਿਬ ਤੋਂ ਰਿਲੇ ਜਿਹੜਾ ਹੈ ਉਹ ਆਵੇ। ਇਸ ਗੱਲ ਦੇ ਬਹਾਨੇ PTC ਨੇ ਅਰਬਾਂ ਖਰਬਾਂ ਨਹੀਂ ਪਣਾ ਮੂੰਹ ਰਿਪੋਰਟ ਇਕੱਠਾ ਕੀਤਾ, ਕਿਉਂਕਿ ਪੰਜਾਬ ਵਾਲਿਆਂ ਨੂੰ ਤਾਂ ਸਮਝ ਹੀ ਨਹੀਂ ਸੀ ਕਿ ਬਾਹਰਲੇ ਮੁਲਕਾਂ ਦੇ ਵਿੱਚੋਂ ਇਹਦੇ ਕਿੰਨੇ ਪੈਸੇ ਬਣਦੇ ਆ। ਹਰ ਮੁਲਕ 'ਚ ਚੱਲਦਾ PTC ਰਾਹੀਂ ਉਹ ਚੱਲਦਾ ਰਿਹਾ। ਹੁਣ ਜਦੋਂ
ਇਹ ਗੱਲ ਲੋਕਾਂ ਦੇ ਸਮਝ ਲੱਗੀ, ਇਹ ਰੌਲਾ ਪੋਲੀਟੀਕਲਾਈਜੇਸ਼ਨ ਵੀ ਹੋਇਆ। ਅਖੀਰ ਸ਼੍ਰੋਮਣੀ ਕਮੇਟੀ ਨੂੰ, ਅਕਾਲ ਤਖਤ ਸਾਹਿਬ ਨੂੰ ਇਸ ਗੱਲ ਤੇ ਆਉਣਾ ਪਿਆ ਕਿ ਜੀ ਪੀਟੀਸੀ ਨਹੀਂ ਕਰ ਸਕਦਾ ਰਿਲੇ, ਇਹ ਜੀ ਹੁਣ ਆਪ ਚੈਨਲ ਬਣਾ ਲਾਂਗੇ। ਹਾਲਾਂਕਿ ਜਿਹੜਾ ਕੁਝ ਪੀਟੀਸੀ ਰਾਹੀਂ ਕਰੋੜਾਂ ਰੁਪਏ ਕਮਾ ਕੇ ਪੀਟੀਸੀ ਮਜ਼ਬੂਤ ਹੋ ਸਕਦਾ, ਤਾਂ ਭਾਈ ਗੁਰਬਾਣੀ ਦਾ ਕੀਰਤਨ ਸ਼੍ਰੋਮਣੀ ਕਮੇਟੀ ਆਪ ਦਾ ਸੈਟੇਲਾਈਟ ਚੈਨਲ, ਆਪ ਦਾ ਸਾਰਾ ਕੁਝ ਕਿਉਂ ਨਹੀਂ ਲਾ ਸਕਦੇ? ਹੁਣ ਕਹਿੰਦੇ ਆ ਜੀ ਸਰਕਾਰ ਨਹੀਂ ਮੰਨਦੀ। ਸਰਕਾਰ ਤਾਂ ਸਿੱਖ ਕੌਮ ਨਾਲ ਕਿਉਂ, ਮਤਲਬ ਦੇਖੋ ਆਪਾਂ ਨੂੰ ਪਤਾ ਵੀ 1984 ਤੋਂ ਪਹਿਲਾਂ ਆਕਾਸ਼ਬਾਣੀ ਰਾਹੀਂ ਗੁਰਬਾਣੀ ਕੀਰਤਨ ਦਾ ਰਿਲੇ ਕਰਨ ਦਾ, ਜਾਂ ਦਰਬਾਰ ਸਾਹਿਬ ਤੋਂ ਦੂਰਦਰਸ਼ਨ ਰਾਹੀਂ ਗੁਰਬਾਣੀ ਕੀਰਤਨ ਦਾ ਰਿਲੇ ਕਰਨ ਦੀ ਇੱਕ ਮੰਗ ਰਹੀ ਆ। ਉਹਨਾਂ ਨੇ ਐਡੇ ਵੱਡੇ ਸੰਘਰਸ਼ ਤੋਂ ਬਾਅਦ, ਐਡੀ ਵੱਡੀ ਲੜਾਈ ਤੋਂ ਬਾਅਦ ਉਹ ਤਾਂ ਸਾਰਾ ਮੰਨ ਲਿਆ ਸੀ। ਹੁਣ ਅਕਾਲੀ ਭਾਜਪਾ ਗੱਠਜੋੜ ਚੱਲਿਆ ਇੰਨੇ ਸਾਲ, ਉਦੋਂ ਤੁਸੀਂ ਮਰੇ ਹੋਏ ਸੀ। ਤੁਹਾਨੂੰ ਸ਼ਰਮ ਨਾਲ ਡੁੱਬ ਕੇ ਨਹੀਂ ਮਰ ਜਾਣਾ ਚਾਹੀਦਾ ਵੀ ਤੁਸੀਂ ਪੀਟੀਸੀ ਰਾਹੀਂ ਤਾਂ ਕਰਵਾ ਸਕਦੇ ਹੋ, ਤੁਸੀਂ ਸ਼੍ਰੋਮਣੀ ਕਮੇਟੀ ਨੂੰ ਨਹੀਂ ਉਹੀ ਚੀਜ਼ ਲੈ ਕੇ ਦੇ ਸਕਦੇ। ਮਤਲਬ ਜਿਵੇਂ ਕਿਸੇ ਟਰਾਂਸਪੋਰਟ ਮੰਤਰੀ ਦੀਆਂ ਆਪਦੀਆਂ ਬੱਸਾਂ ਤਾਂ ਵਾਰੇ ਨਿਆਰੇ ਹੋਣ ਤੇ ਟਰਾਂਸਪੋਰਟ ਮੰਤਰੀ ਕਵੇ ਕਿ ਮੇਰੀਆਂ ਸਰਕਾਰੀ ਬੱਸਾਂ ਜਿਹੜੀਆਂ ਨੇ ਉਹ ਘਾਟੇ 'ਚ ਜਾ ਰਹੀਆਂ ਨੇ, ਉਹਨਾਂ ਨੂੰ ਤਾਂ ਲਾਇਸੈਂਸ ਨਹੀਂ ਮਿਲਦੇ ਡਰਾਈਵਰਾਂ ਕੰਡਕਟਰਾਂ ਨੂੰ। ਇਵੇਂ ਹੀ ਇੱਥੇ ਕੀਤਾ ਜਾ ਰਿਹਾ ਕਿ ਬਾਦਲ ਦਲ ਪੂਰੀ ਕੌਮ ਨੂੰ ਬੇਵਕੂਫ ਬਣਾ ਰਿਹਾ ਕਿ ਪੀਟੀਸੀ ਵਾਂਗੂ ਸ਼੍ਰੋਮਣੀ ਕਮੇਟੀ ਨੂੰ ਨਹੀਂ ਜੀ ਦਿੱਲੀ ਵਾਲੇ ਕੁਝ ਦਿੰਦੇ। ਦਿੱਲੀ ਵਾਲੇ ਜੇ ਨਹੀਂ ਵੀ ਦਿੰਦੇ ਤਾਂ ਵੀ ਇਹਦੀ ਜ਼ਿੰਮੇਵਾਰੀ ਦਿੱਲੀ ਵਾਲਿਆਂ ਨਾਲੋਂ ਜ਼ਿਆਦਾ ਬਾਦਲਕਿਆਂ ਦੇ ਸਿਰ ਵਾ। ਖੈਰ ਇਹ ਦੋਨੇ, ਮਤਲਬ ਰਵਿੰਦਰ ਨਾਰਾਇਣ ਜਿਹੜਾ ਜੀਟੀਸੀ ਜਾਂ ਪੀਟੀਸੀ ਦਾ ਇਸ ਟਾਈਮ ਆਲ ਇਨ ਆਲ ਆ, ਤੇ ਦੂਜਾ ਧਾਮੀ, ਇਹ ਦੋਨੇ ਲੋਕਾਂ ਨੂੰ ਦਿਖਾ ਰਹੇ ਨੇ ਕਿ ਅਸੀਂ ਲੜ ਪਏ, ਪਰ ਇਹ ਦੋਨੇ ਬਾਦਲ ਦਲ ਦੇ ਘੋੜੇ ਨੇ। ਦੋਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਆ ਕਿ ਜਿਹੜਾ ਬਾਦਲ ਪਰਿਵਾਰ ਦਾ ਇਨਕਮ ਦਾ ਸੋਰਸ ਆ ਉਹ ਨਾ ਕਿਤੇ ਖਰਾਬ ਹੋ ਜੇ। ਹੁਣ ਇਹ ਅਗਲੇ ਦਿਨਾਂ ਦੇ ਵਿੱਚ ਹੋਰ ਬੜਾ ਕੁਝ ਨੰਗਾ ਹੋਏਗਾ, ਉਹ ਆਪਣੇ ਸਭ ਦੇ ਸਾਹਮਣੇ ਆ ਜੇ। ਅੱਜ ਇੱਕ ਖਬਰ ਆਈ ਆ ਕਿ ਜੰਡਿਆਲਾ ਗੁਰੂ ਦੇ ਨੇੜੇ ਭੋਰਸ਼ੀ ਪਿੰਡ ਆ ਜੀ, ਉੱਥੇ ਜਿਹੜਾ ਸੁੱਖ ਆਸਣ ਕਰਨ ਵਾਲਾ ਪੀੜਾ ਸਾਹਿਬ ਹੁੰਦਾ, ਗੁਰੂ ਸਾਹਿਬ ਦੇ ਸਰੂਪ ਜਿਹਦੇ ਉੱਤੇ ਪ੍ਰਕਾਸ਼ ਕਰੀਦੇ ਆ, ਇੱਕ ਕੋਈ ਬਾਹਰੋਂ ਆਇਆ ਬੰਦਾ, ਆਊਟਸਾਈਡਰ, ਪਿੰਡ ਦਾ ਵੀ ਨਹੀਂ, ਇਲਾਕੇ ਦਾ ਵੀ ਨਹੀਂਗਾ ਦੱਸਦੇ, ਬਾਕੀ ਅਜੇ ਤੱਕ ਇਹੀ ਦੱਸਿਆ ਜਾ ਰਿਹਾ ਕਿ ਉਹ ਦਿੱਲੀ ਤੋਂ ਆਇਆ। ਉਹ ਉਸ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਕੇ ਉਹਦੇ ਉੱਪਰ ਚੜ ਕੇ ਪੈ ਗਏ। ਸੁਭਾਵਕ ਗੱਲ ਆ ਕਿ ਸਿੱਖ ਜਜ਼ਬਾਤ ਜਿਹੜੇ ਆ ਉਹ ਭੜਕੇ। ਇਹ ਮਸਲਾ ਇਸ ਮੌਕੇ ਜੰਡਿਆਲਾ ਗੁਰੂ ਇਲਾਕੇ ਦੇ ਭੋਰਸ਼ੀ ਪਿੰਡ ਦੇ ਵਿੱਚ ਮਰਿਆਦਾ ਭੰਗ ਹੋਣ ਦੇ ਕਰਕੇ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਰੋਹ ਆ, ਸੰਗਤ ਕਾਫੀ ਜ਼ਿਆਦਾ ਉੱਥੇ ਪਹੁੰਚੀ ਹੋਈ। ਕਾਂਵੜੀਆਂ ਦੀਆਂ ਖਬਰਾਂ, ਕਾਂਵੜੀਏ ਕੌਣ ਨੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਭਗਵੇਂ ਬਾਣੇ ਪਾ ਕੇ ਭਾਰਤ ਦੇ ਅੱਡ-ਅੱਡ ਖੇਤਰਾਂ ਚੋਂ ਪਹਾੜਾਂ ਨੂੰ ਚੜ੍ਹਦੇ ਆ ਤੇ ਉੱਥੋਂ ਭੋਲੇ ਸ਼ਿਵ ਭੋਲੇ ਦਾ ਜਲ ਕਹਿੰਦੇ ਜੀ ਲੈ ਕੇ ਆਉਂਦੇ ਆ। ਸਾਡੇ ਸਾਹਮਣੇ ਵੀਡੀਓ ਆ, ਇੱਕ ਫੌਜੀ ਆ, ਉਹਨੂੰ ਅਮਰੂਦਾਂ ਵਾਲੀ ਰੇਹੜੀਆਂ ਨੂੰ ਧੂਹੀ ਫਿਰਦੇ ਆ 35-40 ਜਾਣੇ ਕਾਂਵੜੀਏ, ਰੱਜ ਕੇ ਕੁੱਟਿਆ। ਤੇ ਉੱਤੇ ਕਿਸੇ ਨੇ ਲਿਖਿਆ ਵੀ ਜਿਹੜੇ ਫੌਜੀਆਂ ਕਰਕੇ ਭਾਰਤ ਮਾਤਾ ਸੁਰੱਖਿਅਤ ਰਹਿੰਦੀ ਆ, ਉਹਨਾਂ ਦਾ ਹਾਲ ਦੇਖ ਲਓ, ਅੰਧ ਭਗਤ ਕਿਵੇਂ ਧੂਹੀ ਫਿਰਦੇ ਆ। ਇਦੋਂ ਪਹਿਲਾਂ ਖਬਰ ਇਹ ਆਈ ਸੀ ਇੱਕ ਦਿਨ ਕਿ ਪੁਲਸੀਏ ਕੁੱਟੇ ਕਾਂਵੜੀਆਂ ਨੇ, ਤੇ ਸਾਰੇ ਭਾਰਤ ਦੇ ਗੋਦੀ ਮੀਡੀਆ ਜਿਹੜਾ ਸੀ ਉਹਨੇ ਰੌਲਾ ਪਾਇਆ ਹੋਇਆ ਸੀਗਾ ਕਿ ਨਹੀਂ ਨਹੀਂ ਉਹ ਤਾਂ ਗਲਤਫਹਿਮੀ ਹੋ ਗਈ, ਇੱਕ ਪੁਲਿਸ ਵਾਲਾ ਵਿਚਾਰਾ ਪਿੱਟਣ ਲਾਇਆ ਪਿਆ ਸੀ ਉੱਥੇ, ਇਹਨੇ ਜਿਹੜਾ ਹੈਗਾ ਅਦਿੱਤਿਆ, ਸੌਰੀ ਆ ਕੀ ਥੋੜਾ ਜਿਹੜਾ ਯੋਗੀ ਅਦਿੱਤਿਆਨਾਥ, ਬਈ ਨਹੀਂ ਨਹੀਂ ਜੀ ਉਹ ਪੁਲਿਸ ਵਾਲਿਆਂ ਨੂੰ ਕੁਛ ਨਹੀਂ ਕਿਹਾ। ਸੱਚੀ ਗੱਲ ਇਹ ਆ ਕਿ ਫੌਜ ਵਾਲਿਆਂ ਨੂੰ, ਪੁਲਿਸ ਵਾਲਿਆਂ ਨੂੰ, ਆਮ ਲੋਕਾਂ ਨੂੰ, ਮਰੀਜ਼ਾਂ ਨੂੰ, ਰੇਹੜੀ ਫੜੀ ਵਾਲਿਆਂ ਨੂੰ, ਇਹ ਜਿਹੜੇ ਹੈਗੇ ਆ ਕਾਂਵੜੀਏ, ਇਹ ਕੁੱਟ ਕਟਾਪਾ ਕਰਦੇ ਆ, ਜਲੀਲ ਕਰਦੇ ਆ, ਨਿੰਗਦੇ ਕਰਦੇ, ਲੋਕਾਂ ਤੇ ਹੱਲਾ ਬੋਲਦੇ ਆ। ਇਹ ਜਿਹੜੀ ਹੜਦੰਗੀ ਲੋਕ ਨੇ, ਇਹਨਾਂ ਨੂੰ ਧਰਮ ਦਾ ਬਾਣਾ ਪਾ ਕੇ ਸਾਰਾ ਕੁਝ ਕਿਉਂ ਕਰਵਾਇਆ ਜਾ ਰਿਹਾ? ਅਸਲ ਵਿੱਚ ਇਹ ਬਹੁਤੇ ਲੋਕ ਕੋਈ ਉੱਚ ਜਾਤੀਆਂ ਦੇ ਜਿਹੜੇ ਹਿੰਦੂ ਆ ਉਹ ਨਹੀਂ ਹੈਗੇ। ਇਹ ਬਿਲਕੁਲ ਜਿਹੜਾ ਹੇਠਲਾ ਤਬਕਾ ਸਮਾਜ ਦਾ, ਜਿਹਨੂੰ ਸ਼ੂਦਰ ਤੱਕ ਉਹ ਕਹਿੰਦੇ ਆ, ਉਹਨਾਂ ਸ਼੍ਰੇਣੀਆਂ ਚੋਂ ਲੋਕ ਨੇ। ਇਹਨਾਂ ਸਾਰਿਆਂ ਨੂੰ ਅਸਲ ਵਿੱਚ ਖੁੱਲ੍ਹ ਦੇ ਕੇ ਇਹਨਾਂ ਨੂੰ ਉਕਸਾਇਆ ਜਾ ਰਿਹਾ ਵੀ ਕੱਲ ਕਲਾ ਨੂੰ ਮੁਸਲਮਾਨਾਂ ਜਾਂ ਸਿੱਖਾਂ ਦੇ ਤੁਸੀਂ ਗਲ ਪੈਣਾ ਹੋਵੇ
ਜਿਵੇਂ 1984 ਦੇ ਵਿੱਚ ਵੀ ਲੋਕਾਂ ਦਾ ਘਾਣ ਕਰਾਉਣ ਲਈ, ਸਿੱਖਾਂ ਦਾ ਕਤਲੇਆਮ ਕਰਾਉਣ ਲਈ ਇਹ ਸ਼੍ਰੇਣੀਆਂ ਵਰਤੀਆਂ ਗਈਆਂ ਸੀ, ਉਵੇਂ ਇਹਨਾਂ ਦੇ ਹੌਸਲੇ ਖੋਲੇ ਜਾ ਰਹੇ। ਸੋ ਫੌਜ, ਪੁਲਿਸ ਜਾਂ ਕਿਸੇ ਦਾ ਵੀ ਕਟਾਪਾ ਜਦੋਂ ਹੋ ਜਾਂਦਾ, ਉਦੋਂ ਬਾਅਦ ਵਿੱਚ ਇੰਡੀਅਨ ਸਟੇਟ ਸਿਸਟਮ ਜਿਹੜਾ ਹੈ ਉਹ ਸਰਗਰਮ ਹੋ ਜਾਂਦਾ ਉਸ ਗੱਲ ਦੇ ਢਕਣ ਨੂੰ। ਪਰ ਸੋਸ਼ਲ ਮੀਡੀਆ ਦਾ ਜ਼ਮਾਨਾ, ਵੀਡੀਓ ਆ ਹੀ ਜਾਂਦੀ ਹੈ, ਉਹ ਫਿਰ ਲੋਕ ਜਿਹੜੇ ਆ ਉਹ ਗੋਦੀ ਮੀਡੀਆ ਨੂੰ ਅਵਾ ਤਵਾ ਬੋਲਦੇ ਆ। ਅਗਲੀ ਜਿਹੜੀ ਖਬਰ ਆ ਉਹ ਇਹ ਆ ਕਿ ਅੱਜ ਸੁਖਬੀਰ ਸਿੰਘ ਬਾਦਲ ਤੇ ਮੋਦੀ ਸਾਹਿਬ ਦੀ ਆਪਸ ਵਿੱਚ ਹੀ ਲੰਬੀ ਚੌੜੀ ਮੇਲ ਮੁਲਾਕਾਤ ਦੀ ਚਰਚਾ ਸਵੇਰ ਤੋਂ ਚੱਲ ਰਹੀ। ਚੈਨਲਾਂ ਦੇ ਉੱਤੇ ਤਾਂ ਹੁਣ ਇੱਥੇ ਤੱਕ ਚਰਚਾ ਛਿੜੀ ਹੋਈ ਆ ਕਿ ਜੀ ਇਹਨਾਂ ਦੀ ਫੇਰ ਦੁਬਾਰਾ ਗੱਠਜੋੜ ਜਾਂ ਸੀਟ ਐਡਜਸਟਮੈਂਟ ਵਰਗੀ ਕੋਈ ਗੱਲ ਬਣ ਸਕਦੀ ਹੈ। ਤੇ ਬਹੁਤੇ ਲੋਕ ਇਹੀ ਕਹਿੰਦੇ ਆ ਵੀ ਨਾ ਤਾਂ ਬੀਜੇਪੀ ਦੇ ਪੱਲੇ ਹੁਣ ਕੁਛ ਵਾ, ਨਾ ਫੇਰ ਕੁਛ ਪੈਣਾ, ਨਾ ਅਕਾਲੀ ਦਲ ਬਾਦਲ ਦੇ ਪੱਲੇ ਅੱਜ ਕੁਛ ਆ ਤੇ ਨਾ ਫੇਰ ਕੁਛ ਪੈਣਾ। ਕਿਉਂ? ਕਿਉਂਕਿ ਜੋ ਕਰਤੂਤਾਂ ਇਹ ਦੋਨੇ ਪਾਰਟੀਆਂ ਪੰਜਾਬ ਵਿੱਚ ਕਰ ਚੁੱਕੀਆਂ ਨੇ, ਇਹਦਾ ਨਤੀਜਾ ਇਹੀ ਨਿਕਲਣਾ ਸੀ। ਹੁਣ ਮੈਂ ਸਰਦਾਰ ਹਰਜਿੰਦਰ ਸਿੰਘ ਲਾਲ ਦੀ ਅੱਜ ਦੇ ਅਖਬਾਰਾਂ ਵਿੱਚ ਇੱਕ ਜਿਹੜੀ ਉਹਨਾਂ ਨੇ ਸਰਗੋਸ਼ੀਆਂ ਕਾਲਮ ਦੇ ਵਿੱਚ ਆਪਦੇ ਵਿਚਾਰ ਪ੍ਰਗਟ ਕੀਤੇ ਆ, ਉਹਦੇ ਵਿੱਚ ਉਹਨਾਂ ਦਾ ਸਿਰਲੇਖ ਹੀ ਸਿੱਧਾ ਲਿਖਿਆ ਹੋਇਆ ਕਿ ਪੰਜਾਬ ਦੇ ਹਿੱਤਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਨੇ ਸਿਆਸੀ ਦਲ। ਉਹਨਾਂ ਨੇ ਲੰਬਾ ਚੌੜਾ ਲਿਖਿਆ, ਜਿਹਦੇ ਵਿੱਚ ਉਹਨੇ ਭਾਜਪਾ ਵੱਲੋਂ ਪੰਜਾਬ ਦਾ ਕੀ, ਪੰਜਾਬ ਨਾਲ ਕਿਵੇਂ ਕੀਤਾ ਜਾ ਰਿਹਾ, ਉਹ ਸਾਰਾ ਲਿਖਿਆ। ਫਿਰ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਹਿੱਤਾਂ ਨਾਲ ਜੋ ਖਿਲਵਾੜ ਹੋ ਰਿਹਾ ਉਹਦੇ ਬਾਰੇ ਵੀ ਲਿਖਿਆ, ਪੰਜਾਬ ਦੇ ਕਾਂਗਰਸੀਆਂ ਬਾਰੇ ਵੀ ਲਿਖਿਆ, ਤੇ ਅਕਾਲੀ ਧੜੇ, ਅਕਾਲੀ ਦਲ, ਕਿਉਂਕਿ ਕਈ ਦਲ ਨੇ, ਉਹਨਾਂ ਬਾਰੇ ਵੀ ਲਿਖਿਆ। ਦੁਨੀਆ ਭਰ ਦੇ ਵਿੱਚ ਕਿਤੇ ਵੀ ਕੋਈ ਬੰਦਾ ਬੈਠਾ ਉਹ ਇਹ ਗੱਲ ਚੰਗੀ ਤਰ੍ਹਾਂ ਮੰਨਦਾ, ਔਰ ਬਾਦਲ ਦਲ ਦੇ ਨਾਲ ਜਿਹੜੇ ਰਹੇ ਆ ਉਹ ਤਾਂ ਮੰਨਦੇ ਹੀ ਨੇ, ਜਿਹੜੇ ਅੱਜ ਵੀ ਬਾਦਲ ਧੜੇ ਦੇ ਨਾਲ ਸਰਗਰਮ ਨੇ, ਉਹ ਜਿੱਥੇ ਕਿਤੇ ਮਿਲਦੇ ਗਿਲਦੇ ਆ ਉਹ ਇਹ ਮੰਨਦੇ ਆ ਕਿ ਸਾਡੇ ਲੀਡਰਾਂ ਨੇ, ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਤੇ ਉਹਦੀ ਜੁੰਡਲੀ ਨੇ, ਸੁਖਬੀਰ ਸਿੰਘ ਬਾਦਲ ਹੋਣਾ ਨੇ, ਪਤਾ ਨਹੀਂ ਕੀ ਸੋਚਿਆ ਤੇ ਆਹ ਕਦੇ ਮਨ ਵਿੱਚ ਲਿਆਂਦਾ ਹੀ ਨਹੀਂ ਉਹਨਾਂ ਨੇ ਕਿ ਇਹੋ ਜਿਹੇ ਵੀ ਦਿਨ ਆ ਸਕਦੇ। ਹੁਣ ਇਹ ਗੱਲ, ਇਹ ਗਲਤੀ ਤਾਂ ਬਹੁਤ ਵੱਡੀ ਹੋ। ਇਹਦੇ ਬਾਰੇ ਜਿਹੜਾ ਉਹਨਾਂ ਦਾ ਹਰਚਰਨ ਬੈਂਸ ਆ, ਉਹਨੇ ਬੜਾ ਤੋਤਾ ਪੜਾਉਣਾ ਸ਼ੁਰੂ ਕੀਤਾ ਹੋਇਆ। ਅਸਲੀ ਤਾਂ ਜਲੂਸ ਹੀ ਹਰਚਰਨ ਬੈਂਸ ਵਰਗਿਆਂ ਦੇ ਵਿਚਾਰਾਂ ਨੇ ਕਢਵਾਇਆ ਇਹਨਾਂ ਦਾ। ਦੂਜਾ, ਜਿੰਨਾ ਟਾਈਮ ਮਹੇਸ਼ ਇੰਦਰ ਸਿੰਘ ਗਰੇਵਾਲ ਜਿਉਂਦਾ ਹੈ, ਉਹਨਾਂ ਟਾਈਮ ਬਾਦਲ ਦਲ ਦੇ ਕਿਸੇ ਵਿਰੋਧੀ ਨੂੰ ਭੋਰਾ ਫਿਕਰ ਕਰਨ ਦੀ ਲੋੜ ਨਹੀਂ। ਜਿੰਨਾ ਟਾਈਮ ਮਹੇਸ਼ ਇੰਦਰ ਸਿੰਘ ਗਰੇਵਾਲ ਜਿਉਂਦਾ, ਉਹਨੇ ਉਹ ਹਰਕਤਾਂ, ਉਹ ਬਿਆਨ ਦੇਣੇ ਹੀ ਦੇਣੇ ਆ ਜਿਹਦੇ ਨਾਲ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਕੜੱਤਣ, ਨਫ਼ਰਤ ਤੇ ਵੈਰ ਵਧੇ। ਇਹ ਮਹੇਸ਼ ਇੰਦਰ ਸਿੰਘ ਗਰੇਵਾਲ, ਹਰਚਰਨ ਬੈਂਸ ਤੇ ਹੋਰ ਇਹੋ ਜਿਹੇ ਸੁਖਬੀਰ ਬਾਦਲ ਦੇ ਜਿਹੜੇ ਪੱਕੇ ਸਮਰਥਕ ਨੇ, ਇਹ ਵਿਚਾਰੇ ਉਹਨੂੰ ਕਹਿੰਦੇ ਆ ਵੀ ਤੂੰ ਲੋਕਾਂ ਨੂੰ ਇਉਂ ਕਿਹਾ ਕਰ ਵੀ ਅਸੀਂ ਤਾਂ ਬਹੁਤ ਸੱਚੇ ਸੁੱਚੇ ਆ, ਅਸੀਂ ਜਿੰਨੇ ਮਰਜ਼ੀ ਤੁਸੀਂ ਮਾੜਾ ਕਹਿ ਲਓ, ਅਸੀਂ ਕਾਂਗਰਸ ਨਾਲੋਂ ਮਾੜੇ ਤਾਂ ਹੈ ਨਹੀਂ। ਤੁਸੀਂ ਤਾਂ ਕਾਂਗਰਸ ਦੀਆਂ ਸਰਕਾਰਾਂ ਬਣਾਤੀਆਂ ਇੱਥੇ, ਤੇ ਸਾਡੀ ਕਿਉਂ ਨਹੀਂ ਬਣਾ ਕੇ ਦਿੰਦੇ ਜੀ? ਹੁਣ ਵੀ ਅਸੀਂ ਕਾਂਗਰਸ ਵਾਂਗੂ, ਅਸੀਂ ਤਾਂ ਅਕਾਲੀ ਆ, ਅਸੀਂ ਤਾਂ ਅਕਾਲੀਆਂ ਤੁਹਾਡੇ ਆਪ ਦੇ ਆ। ਜੇ ਤੁਸੀਂ ਕਾਂਗਰਸ ਵਾਲਿਆਂ ਨੂੰ, ਜਿਨ੍ਹਾਂ ਨੇ ਐਡਾ ਵੱਡਾ ਕਤਲੇਆਮ ਕੀਤਾ, ਨਸਲਕੁਸ਼ੀ ਕੀਤੀ, ਖਾਲੜੇ ਵਰਗੀਆਂ ਫਿਲਮਾਂ ਬਣ ਰਹੀਆਂ ਨੇ, ਤੁਸੀਂ ਤਾਂ ਉਹਦੀਆਂ ਸਰਕਾਰਾਂ ਬਣਾਤੀਆਂ, ਤੇ ਸਾਡੀ ਵਾਰੀ ਕੀ ਹੋ ਗਿਆ? ਹੁਣ ਤੁਸੀਂ ਸਾਨੂੰ ਸਾਡੇ ਗਲਤ ਕੰਮਾਂ ਦੀ ਸਜ਼ਾ ਦੇ ਚੁੱਕੇ, ਹੁਣ ਸਾਨੂੰ ਬਖਸ਼ ਦਿਓ, ਹੁਣ ਸਾਡੀ ਸਰਕਾਰ ਬਣਾਓ। ਇਹ ਗੱਲ ਸੁਖਬੀਰ ਸਿੰਘ ਬਾਦਲ ਜਿਹੜਾ ਹੈ
ਜਦੋਂ ਕਹਿੰਦਾ ਹੈ ਫਿਰ ਅਗਲੀ ਵੀ ਗੱਲ ਉਹ ਨਾਲ ਉਹਨੂੰ ਸਿਖਾ ਰਹੇ ਨੇ ਕਿ ਤੁਸੀਂ ਇਹ ਵੀ ਕਿਹਾ ਕਰੋ ਕਿ ਜਦੋਂ ਅਸੀਂ ਅਕਾਲ ਤਖਤ ਸਾਹਿਬ ਤੋਂ ਸਪਸ਼ਟ ਹੋ ਚੁੱਕੇ ਆ ਤਨਖਾਹ ਭੁਗਤ ਕੇ, ਹੁਣ ਤਾਂ ਸਾਨੂੰ ਤੁਸੀਂ ਉਹ ਗੱਲ ਹੀ ਨਾ ਛੇੜੋ। ਹੁਣ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਹਿ ਕੇ ਤੋਰ ਤਾਂ ਦਿੰਦੇ ਆ, ਪਰ ਇਹ ਗੱਲਾਂ ਜਿਨ੍ਹਾਂ ਨੇ ਸੁਣਨੀਆਂ ਨੇ, ਜਿਨ੍ਹਾਂ ਨੇ ਸੁਣ ਕੇ ਉਹਨਾਂ ਤੇ ਅਸਰ ਕਰਨਾ, ਉਹਨਾਂ ਦੇ ਉੱਤੇ ਜੇਕਰ ਇਸ ਗੱਲ ਦਾ ਕੋਈ ਫਰਕ ਨਹੀਂ ਪੈ ਰਿਹਾ ਤਾਂ ਸੋਚੋ ਗੜਬੜ ਕਿੱਥੇ ਹੈ। ਇੱਕ ਚੈਨਲ ਆ ਪੰਜਾਬ ਟੈਲੀਵਿਜ਼ਨ, ਉਹਦੇ ਉੱਤੇ ਰੰਧਾਵਾ ਸਾਹਿਬ, ਉਹਨਾਂ ਦੀ ਟੀਮ ਆ, ਜਗਤਾਰ ਸਿੰਘ ਇੰਡੀਅਨ ਐਕਸਪ੍ਰੈਸ ਵਾਲਾ, ਕੁਝ ਹੋਰ ਸੱਜਣ, ਜਿੰਨੇ YouTube ਚੈਨਲ ਨੇ ਉਹ ਸਾਰਿਆਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਦਾ ਜਾਂ ਬਾਦਲ ਦਲ ਦਾ ਪੂਰਾ ਰੱਜ ਕੇ ਵਿਰੋਧ ਕੀਤਾ ਜਾਂਦਾ ਹੈ। ਪੰਜਾਬ ਟੈਲੀਵਿਜ਼ਨ ਦੇ ਉੱਤੇ ਪਿਛਲੇ ਦਿਨੀ ਕਿਤੇ ਹਰਚਰਨ ਬੈਂਸ ਸਾਹਿਬ ਚਲੇ, ਰੰਧਾਵਾ ਸਾਹਿਬ ਇੱਕ ਆਪਦੇ ਦਾਇਰੇ ਦੇ ਹਿਸਾਬ ਨਾਲ ਸਵਾਲ ਜਵਾਬ ਕਰੀ ਗਏ, ਉਹ ਜਵਾਬ ਦੇਈ ਗਏ। ਹਰਚਰਨ ਬੈਂਸ ਨੇ ਰੰਧਾਵਾ ਸਾਹਿਬ ਨੂੰ ਗੱਲ ਨਹੀਂ ਆਉਣ ਦਿੱਤੀ ਤੇ ਉਹਦੇ ਹੇਠਾਂ ਲੋਕਾਂ ਨੇ ਜਿਹੜੇ ਕਮੈਂਟ ਲਿਖੇ, ਖਾਸ ਤੌਰ ਤੇ ਬਾਦਲ ਦਲ ਵਾਲਿਆਂ ਨੇ, ਅਗਲੇ ਦਿਨ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖਿਆ, ਫਿਰ ਰੰਧਾਵੇ ਨੂੰ ਗੱਲ ਨਹੀਂ ਆਈ। ਭਾਈ ਵਾਕਿਆ ਹੀ ਗੱਲ ਤਾਂ ਸੁਖਬੀਰ ਸਿੰਘ ਬਾਦਲ ਵੀ ਨਹੀਂ ਜਦੋਂ ਬੋਲਦਾ ਉਹਦੇ ਸਾਹਮਣੇ ਵੀ ਨਹੀਂ ਕਿਸੇ ਨੂੰ ਆਉਣੀ। ਮੰਨ ਲਈ ਗੱਲ ਕਿ ਜੀ ਸਾਰੀ ਦੁਨੀਆ ਨੂੰ ਅਕਲ ਨਹੀਂ ਹੈਗੀ, ਬਾਦਲ ਦਲ ਵਾਲੇ ਸੁਖਬੀਰ ਸਿੰਘ ਬਾਦਲ, ਹਰਚਰਨ ਸਿੰਘ ਬੈਂਸ, ਮਹੇਸ਼ਿੰਦਰ ਸਿੰਘ ਗਰੇਵਾਲ ਬਹੁਤ ਸਿਆਣੇ ਆ। ਮੰਨ ਲਈ ਜੀ ਗੱਲ ਕਿ ਜਿੰਨੇ ਵੀ ਬਾਦਲ ਸੈਨਾ ਦੇ ਸਿਪਾਹੀ ਨੇ, ਜਰਨੈਲ ਨੇ, ਉਹ ਵਾਸ਼ਿੰਗ ਪਾਊਡਰ ਨਿਰਮਾ ਨਾਲ ਧੋਤੇ ਗਏ ਨੇ। ਹੁਣ ਤਾਂ ਵੱਡੇ ਟੈਂਕ ਵਿੱਚ ਉਹਨਾਂ ਨੇ ਜਾ ਡਿੱਗਣਾ ਜਿੱਥੇ ਬਹੁਤ ਵਧੀਆ ਵਾਸ਼ਿੰਗ ਪਾਊਡਰ ਵਾ, ਕਿਉਂਕਿ ਜਿਹੜੀ ਬੀਜੇਪੀ ਵਾਲੀ ਮਸ਼ੀਨ ਆ ਨਾ, ਉਹ ਬਹੁਤ ਵਧੀਆ ਸਫਾਈ ਕਰ। ਹੁਣ ਭਾਈ ਤੁਸੀਂ ਇਹ ਤਾਂ ਮਤ ਸੋਚੋ ਬਾਦਲ ਦਲ ਵਾਲਿਓ ਕਿ ਬਾਕੀ ਸਾਰੀਆਂ ਗੱਡੀਆਂ ਲੋਕਾਂ ਨੇ ਆਪੋ ਆਪਦੇ ਘਰੇ ਲਾ ਦੇਣੀਆਂ ਨੇਗੀਆਂ ਤੇ ਕੱਲੀ ਸੁਖਬੀਰ ਸਿੰਘ ਬਾਦਲ ਦੀ ਟਰਾਂਸਪੋਰਟ ਸੜਕਾਂ ਤੇ ਘੁੰਮੂ। ਇਹ ਤਾਂ ਕਦੇ ਹੋਣਾ ਹੀ ਨਹੀਂ ਨਾ, ਜਿਹੜੀ ਤੁਸੀਂ ਮਿੱਥੀ ਫਿਰਦੇ ਹੋ, ਗਲੀਆਂ ਹੋਵਣ ਸੁੰਨੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ, ਇਹ ਨਹੀਂ ਕਦੇ ਦਿਨ ਆਉਣਾ। ਬਾਕੀ ਸਿਆਸੀ ਧਿਰਾਂ ਨੇ, ਬਾਕੀ ਸਿਆਸੀ ਵਿਰੋਧੀਆਂ ਨੇ ਲਾਜ਼ਮੀ ਤੌਰ ਦੇ ਉੱਤੇ ਬਾਦਲ ਦਲ ਦੀਆਂ ਉਹ ਕਰਤੂਤਾਂ ਚੇਤੇ ਕਰਾਉਣੀਆਂ ਹੀ ਕਰਾਉਣੀਆਂ ਨੇ ਜਿਨ੍ਹਾਂ ਨਾਲ ਲੋਕ ਬਾਦਲ ਕਿਆਂ ਦੇ ਖਿਲਾਫ ਭੁਗਤਣ। ਕਾਂਗਰਸ ਵਾਲਿਆਂ ਨੇ ਵੀ ਇਹ ਕਰਤੂਤਾਂ ਚੇਤੇ ਕਰਾਉਣੀਆਂ ਨੇ, ਪਰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਜਿਹੜੀ ਇਹ ਮਿਹਣਾ ਮਾਰਦੇ ਹੋ, ਸਿੱਖਾਂ ਨੂੰ ਜਲੀਲ ਕਰਦੇ ਹੋ ਕਿ ਤੁਸੀਂ ਤਾਂ ਕਾਂਗਰਸ ਵਰਗੀ ਗੰਦੀ ਜਮਾਤ ਨੂੰ ਫੇਰ ਜਿਤਾਤਾ, ਇੱਥੇ ਸਰਕਾਰਾਂ ਬਣਾਈ ਜਾਂਦੇ ਆ। ਉਹ ਪਹਿਲਾਂ ਤੁਸੀਂ ਦੱਸੋ ਬਈ 1996-97 ਤੋਂ ਬਾਅਦ ਜੋ ਪੰਜਾਬ ਨੇ ਜ਼ੁਲਮ ਝੱਲਿਆ ਸੀ, ਉਦੋਂ ਬਾਅਦ ਤਾਂ ਪੰਜਾਬ 'ਚ ਇੱਕ ਪੰਚਾਇਤ ਮੈਂਬਰ ਵੀ ਨਹੀਂ ਸੀ ਜਿੱਤਣਾ ਚਾਹੀਦਾ ਕਾਂਗਰਸ ਦਾ। ਤੁਸੀਂ 1997 ਦੇ ਉਹ ਦਿਨ ਚੇਤੇ ਕਰੋ ਜਦੋਂ ਕੱਲਾ ਕੱਲਾ ਪੰਜਾਬ ਦਾ ਦੁਨੀਆ ਭਰ 'ਚ ਬੈਠਾ ਸਿੱਖ ਮੁੱਠੀਆਂ 'ਚ ਤੁੱਕੀ ਬੈਠਾ ਸੀਗਾ ਵੀ ਐਤਕੀ ਕਾਂਗਰਸ ਹਰਾਉਣੀ ਹੀ ਹਰਾਉਣੀ ਤੇ ਬਾਦਲ ਕੇ ਜਿਤਾਉਣੇ ਹੀ ਜਿਤਾਉਣੇ। ਤੇ ਤੁਸੀਂ 5 ਸਾਲ ਦੇ ਵਿੱਚ ਉਹ ਦਿਨ ਲੈ ਕੇ ਆਂਦੇ ਕਿ ਉਹੀ ਪੰਜਾਬੀ, ਉਹੀ ਸਿੱਖ ਸਾਰੀ ਦੁਨੀਆ 'ਚ ਕਸਮਾਂ ਖਾਂਦੇ ਫਿਰਦੇ ਸੀ ਕਿ ਬਾਦਲ ਕੇ ਹਰਾਉਣੇ ਹੀ ਹਰਾਉਣੇ। ਤੇ ਜਿੱਦਣ ਸਾਰੇ ਬਾਦਲ ਦਲੀਏ ਲੀਡਰ ਚੱਕ ਕੇ ਕੈਪਟਨ ਅਮਰਿੰਦਰ ਸਿੰਘ ਨੇ ਜੇਲ੍ਹਾਂ 'ਚ ਤੁੰਨੇ, ਸਾਰੀ ਦੁਨੀਆ ਨੇ ਕਿਹਾ ਬਹੁਤ ਵਧੀਆ ਹੋਇਆ। ਉਹਨਾਂ ਦਿਨਾਂ ਦੇ ਵਿੱਚ ਇੱਕ ਖਬਰ ਚੱਲ ਰਹੀ ਸੀ ਪੰਜਾਬ 'ਚ ਜਦੋਂ ਕੈਪਟਨ ਬਣੇ, ਲੁਧਿਆਣੇ ਜਗਦੀਸ਼ ਤਾਂਗੜੀ ਦੇ ਅੰਪਾਇਰ ਦੇ ਉੱਤੇ ਕੈਪਟਨ ਸਰਕਾਰ ਨੇ ਜਿਹੜਾ ਕਹਾੜਾ ਚਲਾਇਆ ਸੀ, ਉਧਰੋਂ ਤਾਂ ਖਬਰ ਇਹ ਚੱਲ ਰਹੀ ਸੀ ਕਿ ਜਗਦੀਸ਼ ਤਾਂਗੜੀ ਆ ਜਿਹੜਾ, ਉਹਦੀ ਗੁੰਡਾਗਰਦੀ ਦੇ ਪਰਖੱਚੇ ਉਡਾਤੇ ਕੈਪਟਨ ਸਰਕਾਰ ਨੇ, ਕਾਂਗਰਸ ਦੇ ਮੁੱਖ ਮੰਤਰੀ ਨੇ। ਤੇ ਉਹਨਾਂ ਦਿਨਾਂ 'ਚ ਫੋਟੋਆਂ ਅਖਬਾਰਾਂ 'ਚ ਛਪ ਰਹੀਆਂ ਸੀਗੀਆਂ, ਕਰਨਵੀਰ ਕੰਗ ਸੀ ਸ਼ਾਇਦ, ਇੱਕ ਦੋ ਹੋਰ
ਆਪਣਾ ਵੱਡਾ ਬਾਦਲ ਤੇ ਨਾਲ ਪੂਲਾ, ਨਕਲੀ ਨਿਹੰਗ ਪੂਲਾ, ਕਾਤਲ, ਦਰਿੰਦਾ, ਬਲਾਤਕਾਰੀ, ਗੁੰਡਾ, ਜਿਹੜਾ ਬਾਅਦ ਚ ਅੱਗ ਲਾ ਕੇ ਸਾੜਿਆ ਨੌਜਵਾਨਾਂ ਨੇ ਇੱਥੇ ਜੇਲ੍ਹ ਚ। ਇਹ ਜਗਦੀਸ਼ ਕਾਂਗੜੀ ਵਰਗਿਆਂ ਦੇ ਉੱਤੇ ਅਟੈਕ ਕਰਨਾ, ਪੂਲੇ ਵਰਗਿਆਂ ਤੇ ਅਟੈਕ ਕਰਨਾ, ਕੈਟਾਂ ਟੌਟਾਂ ਦਾ ਜ਼ਾਲਮ ਪੁਲਸੀਆਂ ਦਾ ਘਾਣ ਕਰਨਾ, ਇਹ ਸਾਰਾ ਕੁਝ ਕਰਨ ਤੋਂ ਬਾਅਦ ਜੇ ਤੁਸੀਂ ਘਰੇ ਬੈਠੇ ਹੁੰਦੇ ਨਾ, ਘਰੇ ਬੈਠਿਆਂ ਨੂੰ ਲੋਕਾਂ ਨੇ ਜਿਤਾਉਣਾ ਸੀ। ਕਰਤੂਤਾਂ ਸਾਰੀਆਂ ਬਾਦਲ ਧੜੇ ਵਾਲੇ ਕਰਦੇ ਆ, ਉਹ ਜਿਹਦੇ ਨਾਲ ਇੱਕ ਵੀ ਸਿੱਖ ਵੋਟ ਨਾ ਪਾਵੇ। ਕਦੇ ਨਕਲੀ ਨਿਰੰਕਾਰੀਆਂ ਨਾਲ ਜੱਫੀ ਪਾ ਲੈਣੀ ਆ, ਕਦੇ ਆਸ਼ੂਤੋਸ਼ ਨਾਲ, ਕਦੇ ਸਰਸੇ ਵਾਲੇ ਨਾਲ, ਕਦੇ ਭਨਿਆਰੇ ਵਾਲੇ ਨਾਲ, ਕਦੇ ਭੈਣੀ ਵਾਲੇ ਕੂਕਿਆਂ ਨਾਲ। ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦੇ ਉੱਤੇ ਯੂਨੀਵਰਸਿਟੀ ਬਣੀ ਅੰਮ੍ਰਿਤਸਰ, ਉਹਦੇ ਵਿੱਚ ਬਾਦਲ ਨੇ ਸਤਿਗੁਰੂ ਰਾਮ ਸਿੰਘ ਚੇਅਰ ਬਣਾਈ ਹੋਈ ਹੈ। ਸਤਿਗੁਰੂ ਵੱਡਾ ਕਿ ਗੁਰੂ ਨਾਨਕ ਵੱਡਾ? ਸਿੱਖੀ ਦੀਆਂ ਜੜਾਂ ਵੱਢਣ ਵਾਲੇ ਹਰ ਗੁੰਡੇ ਨੂੰ ਰੱਜ ਕੇ ਸਰਪ੍ਰਸਤੀ ਦਿੱਤੀ, ਪਰ ਵੋਟਾਂ ਉਹੀ ਪਾਉਣਗੇ ਤੁਹਾਨੂੰ। ਜਦੋਂ ਤੁਸੀਂ ਮਿੱਥ ਹੀ ਲਿਆ ਕਿ ਪੰਥਕ ਵੋਟਾਂ ਦੀ ਲੋੜ ਨਹੀਂ, ਸਾਨੂੰ ਤਾਂ ਸਰਸੇ ਬਿਆਸ ਭਨਿਆਰੇ ਵਾਲੇ ਜਿਤਾਉਣਗੇ, ਫਿਰ ਲੈ ਲਓ ਉਹਨਾਂ ਤੋਂ ਵੋਟਾਂ। ਅੱਜ 2026 ਆ ਗਿਆ ਤੇ 2007 ਦੇ ਵਿੱਚ ਸਰਸੇ ਵਾਲੇ ਨੇ ਸਲਾਬਤਪੁਰੇ ਗੰਦ ਪਾਇਆ। 2007 ਕਿੰਨੇ ਸਾਲ ਹੋ ਗਏ ਅੱਜ? 2026 ਚ। ਇਹਨਾਂ ਸਾਲਾਂ ਵਿੱਚ ਇੱਕ ਲਾਈਨ, ਇੱਕ ਸਿੰਪਲ ਲਾਈਨ ਵੱਡੇ ਬਾਦਲ ਨੇ ਨਹੀਂ ਕਹੀ ਸੀ, ਮਰਦਾ ਹੀ ਮਰ ਗਿਆ ਉਹ। ਤੇ ਨਾ ਸੁਖਵੀਰ ਦੇ ਮੂੰਹੋਂ ਨਿਕਲੀ ਆ ਕਿ ਸਰਸਾ ਡੇਰਾ ਸਿੱਖੀ ਦਾ ਦੁਸ਼ਮਣ ਆ, ਇਹਨੇ ਸਾਡੇ ਇਸ਼ਟ ਦੀ, ਸਾਡੇ ਪਾਤਸ਼ਾਹ ਦੀ ਬੇਅਦਬੀ ਕੀਤੀ, ਸਾਡੇ ਧਰਮ ਨਾਲ ਮਾੜਾ ਕੀਤਾ। ਕਿੰਨੇ ਬੰਦੇ ਫੜੇ ਗਏ? ਕਿਵੇਂ ਪ੍ਰਦੀਪ ਕਲੇਰ ਸ਼ਰੇਆਮ ਕਹਿ ਰਿਹਾ, ਜੇਕਰ ਸੁਖਵੀਰ ਬਾਦਲ ਬੰਦੇ ਦਾ ਪੁੱਤ ਹੁੰਦਾ ਤਾਂ ਇੱਕੋ ਲਾਈਨ ਚ ਕਹਿੰਦਾ, ਅਸੀਂ ਸਿਆਸੀ ਬੰਦੇ ਆ, ਅਸੀਂ ਸਿਆਸੀ ਚੱਕਰਾਂ ਦੇ ਵਿੱਚ ਕਈ ਇਹੋ ਜਿਹੀਆਂ ਗੜਬੜਾਂ ਕਰ ਬੈਠੇ ਜਿਹੜੀਆਂ ਗਲਤ ਸੀ, ਪਰ ਅਸੀਂ ਪੰਥ ਦੇ, ਧਰਮ ਦੇ, ਸਿੱਖਾਂ ਦੇ, ਸਿੱਖੀ ਦੇ ਵੈਰੀ ਨਹੀਂ ਹੈਗੇ। ਇਹ ਜਿਹੜੀਆਂ ਗੜਬੜਾਂ ਗਲਤੀਆਂ ਸਾਤੋਂ ਹੋਈਆਂ, ਇਹ ਬਿਲਕੁਲ ਹੀ ਸਾਡੇ, ਪਰ ਉਲਟਾ ਤੁਸੀਂ ਤਾਂ ਹਰ ਚੀਜ਼ ਨਾਲ ਦਿਖਾ ਰਹੇ ਹੋ ਕਿ ਤੁਹਾਨੂੰ ਅੱਜ ਵੀ ਇਹ ਆਸ ਆ ਵੀ ਕਿਤੇ ਸਰਸਿਆਂ ਦੀ ਵੋਟ ਨਾ ਮਾਰੀ ਜਾਵੇ, ਸਿੱਖਾਂ ਨੇ ਤਾਂ ਪਾਉਣੀ ਨਹੀਂ। ਜਦੋਂ ਤੁਹਾਨੂੰ ਸਿੱਖਾਂ ਤੇ ਭਰੋਸਾ ਹੀ ਨਹੀਂ, ਜਦੋਂ ਤੁਹਾਡੇ ਦਿਲ ਦਿਮਾਗ 'ਚ ਬੜੇ ਹੀ ਇਹ ਹੋਇਆ ਵੀ ਇਹਨਾਂ ਨੇ ਤਾਂ ਤੁਹਾਨੂੰ ਵੋਟ ਕਦੇ ਪਾਉਣੀ ਹੋਈ ਨਹੀਂ, ਤੇ ਫਿਰ ਕੱਢੀ ਚਲੋ ਗਾਲਾਂ ਵੀ ਇਹ ਕਾਂਗਰਸੀ ਨੇ। ਹਰ ਪੰਥਕ ਬੰਦੇ ਨੂੰ, ਹਰ ਧਰਮੀ ਬੰਦੇ ਨੂੰ, ਹਰ ਕੌਮ ਪ੍ਰਸਤ ਬੰਦੇ ਨੂੰ ਬਾਦਲ ਦਲ ਵਾਲੇ ਇਸ ਕਰਕੇ ਕਾਂਗਰਸ ਦਾ ਏਜੰਟ ਦੱਸਦੇ ਨੇ ਕਿ ਜੀ ਇਹ ਸਾਨੂੰ ਵੋਟ ਨਹੀਂ ਪਾਉਂਦਾ, ਸਾਡੇ ਹੱਕ 'ਚ ਨਹੀਂ। ਹੁਣ ਇਹ ਸਰਟੀਫਿਕੇਟ ਦੇਣਗੇ ਜਿਹੜੇ ਧਰਮ ਦੇ ਦੁਸ਼ਮਣ ਨੇ ਵੀ ਫਲਾਨਾ ਜਿਹੜਾ ਉਹ ਕਾਂਗਰਸ ਦਾ ਏਜੰਟ ਆ ਤੇ ਫਲਾਨਾ ਜਿਹੜਾ ਹੈਗਾ ਉਹ ਪੰਥਕ ਸੋਚ ਵਾਲਾ। ਖੈਰ, ਹੁਣ ਤਾਂ ਤੁਸੀਂ ਸਪਸ਼ਟ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਤੋਂ ਭਗਵੰਤ ਮਾਨ ਨੂੰ ਵੀ ਪੰਥ ਦੋਖੀ ਐਲਾਨ ਲਿਆ ਤੇ ਸ਼ਰੇਆਮ ਤੁਹਾਡੇ ਕੱਲ ਉਹ ਪਰਸੋਂ ਬੀਬੀ ਗਨੀਵ ਕੌਰ ਮਜੀਠੀਆ ਵੀ ਉੱਥੇ ਕਹਿ ਹਟੀ ਹੈ ਕਿ ਇਹ ਪੰਥ ਦੋਖੀ ਐਲਾਨਿਆ ਹੋਇਆ। ਇਹ ਜੀ ਤੁਸੀਂ ਅਕਾਲ ਤਖਤ ਤੇ ਮੰਨ ਕੇ ਆਏ ਸੀ। ਅੱਜ ਜੇਕਰ ਪੰਥ ਦੀ ਸ਼ਕਤੀ ਇੰਨੀ ਘਟੀ ਹੋਈ ਆ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਲੋਕ ਉਵੇਂ ਨਹੀਂ ਮੰਨ ਰਹੇ ਜਿਵੇਂ ਮੰਨਣਾ ਚਾਹੀਦਾ, ਇਹ ਜੇ ਤਰਾਸਦੀ ਵਾਪਰ ਰਹੀ ਆ, ਇਹਦੇ ਪਿੱਛੇ ਜਿਹੜੀ ਧਿਰ ਦਾ ਹੱਥ ਆ ਉਹ ਬਾਦਲ ਦਲ ਵਾ। ਤੇ ਬਾਦਲ ਦਲ ਦੇ ਨੀਚ ਘਟੀਆ ਹਰਾਮਖੋਰ ਜਿਹੜੇ ਉਹਨਾਂ ਦੇ ਕਰਿੰਦੇ ਆ ਇਹ ਬਾਦਲ ਸੈਨਾ, ਉਹ ਉਲਟਾ ਆਪਦੀਆਂ ਕਰਤੂਤਾਂ ਨੂੰ ਮੰਨਣ ਦੀ ਥਾਂ ਸਾਰੇ ਸਿੱਖਾਂ ਨੂੰ ਸਮਝਦੀ ਆ ਵੀ ਇਹ ਬੇਵਕੂਫ ਨੇ ਤੇ ਅਸੀਂ ਇਹਨਾਂ ਨੂੰ ਉੱਲੂ ਬਣਾ ਕੇ ਵੋਟਾਂ ਲੈ ਲਾਂਗੇ। ਹੁਣ ਤੱਕ ਤਾਂ ਪਿੱਟਦੇ ਰਹੇ ਹੋ ਕਿ ਬੀਜੇਪੀ ਸਾਡੇ ਕੌਮ ਦਾ ਬੇੜਾ ਗਰਕ ਕਰਨ ਲੱਗੀ ਹੋਈ ਹੈ। ਪਿਛਲੇ 2-3 ਸਾਲਾਂ ਤੋਂ ਕਹਿੰਦੇ ਨਹੀਂ ਰਹੇ ਵੀ ਆਰਐਸਐਸ ਬੜੀ ਮਾੜੀ ਹੈ। ਅੱਜ ਸੁਖਵੀਰ ਜੱਫੀਆਂ ਪਾਉਣ ਤੁਰ ਗਿਆ, 9 ਮਾਸ ਦਾ ਰਿਸ਼ਤਾ ਕਹਿੰਦੇ ਦੁਬਾਰਾ ਕਾਇਮ ਕਰਨਾ। ਜਿਨ੍ਹਾਂ ਨੂੰ ਹੁਣ ਤੱਕ ਕਹਿੰਦੇ ਰਹੇ ਹੋ ਵੀ ਆਰਐਸਐਸ ਦੇ ਏਜੰਟ ਦਾਦੂਵਾਲ ਹੁਣੀ, ਧੁੰਮਾ ਦਾ ਬਚ ਗਿਆ। ਧੁੰਮੇ ਨੇ ਵੈਸੇ ਸਪਸ਼ਟ ਤੌਰ ਤੇ ਕਿਹਾ ਹਰੇਕ ਚੈਨਲ ਨੂੰ, ਜਿਹਨੂੰ ਉਹਨੇ ਪਹਿਲੀ ਗੱਲ ਤਾਂ ਇਹ ਆ ਵੀ ਐਤਕੀ ਬਾਬੇ ਧੁੰਮੇ ਨੇ YouTube ਚੈਨਲਾਂ ਵਾਲਿਆਂ ਨੂੰ ਆਪ ਸੱਦ ਕੇ ਕਿਹਾ। ਪਹਿਲਾਂ ਤੋਂ
ਅਵਾਇਡ ਕਰਦੇ ਹੁੰਦੇ ਸੀ ਬਾਬੇ ਹੋਣੀ। ਐਤਕੀ ਉਹਨੇ ਸਾਰਿਆਂ ਨੂੰ ਕਿਹਾ ਵੀ ਸੁਖਬੀਰ ਨੇ ਤਾਂ ਨਹੀਂ ਕੋਈ ਮਾੜੀ ਗੱਲ ਕੀਤੀ ਹਜੇ ਤੱਕ, ਪਰ ਜਿਹੜੇ ਉਹਨਾਂ ਨੇ IT ਸੈੱਲ ਵਾਲੇ ਰੱਖੇ ਹੋਏ ਨੇ ਉਹਨਾਂ ਨੇ ਮੇਰੇ ਖਿਲਾਫ ਕੋਈ ਕਸਰ ਨਹੀਂ ਛੱਡੀ। ਸੋ ਜਿਹੜੇ ਬਾਦਲ ਦਲ ਦੇ ਨਾਲ ਤੁਰੇ ਰਹੇ ਬੰਦੇ, ਜਿਹੜੇ BJP 'ਚ ਚਲੇ ਗਏ ਬੰਦੇ, ਜਿਨ੍ਹਾਂ ਬੰਦਿਆਂ ਨੂੰ ਹੁਣ ਤੱਕ ਬਾਦਲ ਸੈਨਾ ਰੱਜ ਕੇ ਭੰਡਦੀ ਰਹੀ ਆ ਕਿ ਇਹ BJP ਦੇ ਏਜੰਟ ਬਣ ਗਏ, RSS ਦੇ ਏਜੰਟ ਬਣ ਗਏ, ਜੇ ਜੱਫੀ ਦੁਬਾਰਾ ਪੈ ਗਈ, ਜੇ ਥੁੱਕ ਕੇ ਦੁਬਾਰਾ ਚੱਟ ਲਿਆ, ਫਿਰ ਬਾਦਲ ਸੈਨਾ ਵਾਲੇ ਉਹਨਾਂ ਨੂੰ ਸਰਟੀਫਿਕੇਟ ਕਿਹੜਾ ਦੇਣਾ ਕਿ ਤਾਂ ਤੁਸੀਂ ਵੀ BJP ਦੇ ਏਜੰਟ ਬਣ ਜਾਣਾ, ਫਿਰ RSS ਦੇ ਏਜੰਟ ਦੁਬਾਰਾ ਬਣ ਜਾਣਾ। ਵੈਸੇ ਅਸੀਂ ਤਾਂ ਕਦੇ ਵੀ ਨਹੀਂ ਮੰਨਿਆ ਹੈਗਾ ਵੀ ਤੁਹਾਡਾ ਕੱਚਾ ਦੇ ਆਂਦਾ, ਤੁਸੀਂ ਉੱਥੇ ਜਿਹੜਾ ਖਾਕੀ ਕੱਚਾ ਤੁਹਾਡੇ ਪਾਉਂਦੇ ਆ ਨਾ, ਉਹ ਤੁਹਾਡੇ ਹਜੇ ਵੀ ਪਾਇਆ ਹੋਇਆ। ਸੋ ਬਾਦਲ ਦਲ ਨੇ ਸਿੱਖੀ ਦੀਆਂ ਜੜ੍ਹਾਂ ਵੱਢਣ ਦਾ ਜਿਹੜਾ ਰਾਹ ਫੜਿਆ ਹੋਇਆ, ਉਹ ਉਸੇ ਰਾਹ ਤੇ ਚੱਲਣਗੇ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਵਿੱਚ ਕਈ ਰੰਗ ਢੰਗ ਨਵੇਂ ਦੇਖਣ ਨੂੰ ਮਿਲਣਗੇ, ਕਈ ਨਵੀਆਂ ਗੱਲਾਂ ਵਾਪਰਨਗੀਆਂ। ਉਹਨਾਂ ਸਾਰਿਆਂ ਤੇ ਚਰਚਾ ਕਰਦੇ ਕਰਾਉਂਦੇ ਰਵਾਂਗੇ। ਅੱਜ ਇੱਥੇ ਸਮਾਪਤੀ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।